फिर राजपुरा लंघे अगे एक सानेवार पिंड आउंदा उत्थे जंगल जा अच्छा उत्थे गड्डी खलार ली उत्थे फिर आगे दुआले पता नहीं किन्नी क खलकत आई आ। अच्छा कोई हिसाब नहीं, कोई गिनती तो है ही नहीं। दुनिया जापदी सी, किसी को पहाड़ी, किसी को भरला, किसी को तलवार, किसी को कुछ। उन्हें फिर वड्डे अपनी मर्जी नाल चंद बच्चे ते जेड़े बच्चे फिर वो लाशां नूं दफन करन तां नहीं लभे। गड्डी सुड़ा के खूनो खून ਜਿਹਦੇ ਵਿੱਚ ਮੇਰੀ ਬਾਲ ਲਾਲੇ ਅੱਲਾ ਜੰਨਤ ਨਸੀਬ ਕਰੇ ਇੱਥੇ ਜ਼ਖਮ ਦਾ ਨਿਸ਼ਾਨ ਹੋਇਆ। ਅੱਛਾ ਉਹਨਾਂ ਦੇ ਵੀ ਤਲਵਾਰ ਵੱਜੀ। ਮੇਰੀ ਕਮਸ਼ੀਲਾ ਅਜੇ ਵੀ ਜਿਉਂਦੀ ਆ, ਤਾਏ ਦੀ ਧੀ ਆ, ਉਹ ਕਮਾਲੀਏ ਰਹਿੰਦੇ ਨੇ ਹੁਣ। ਇੱਥੇ ਪੈਰ ਵੱਢਿਆ ਗਿਆ ਪੂਰਾ ਪੂਰਾ। ਮੇਰੀ ਚਾਚੀ ਸੀ ਇਹਨਾਂ ਦੀ ਬਾਲ ਦਾ, ਉਹ ਨਵੀਂ ਸ਼ਾਦੀ ਸੀ ਨਾ ਉਸ ਵਕਤ, ਤਕਰੀਬਨ 6 ਮਹੀਨੇ ਗੁਜ਼ਰੇ। ਨਵੀਂ ਦੁਲਹਨ ਦਾ ਹੁਣ ਜਾਣ ਨਹੀਂ ਸਾਰੇ ਆਖਰ ਬਰਸੀ ਬੁੱਢਿਆਂ ਤਾਂ ਜਵਾਨ, ਨਵੀਂ ਦੁਲਹਨ ਤੇ ਫਿਰ ਦਲਾ ਆਪਣੇ ਤੇ ਉਹ ਸਿੱਖ ਨਾ ਦਿਲੋਂ ਆਪਣੇ ਹਿਸਾਬ ਵਿੱਚ ਵੀ ਆਇਆ ਸੀ ਬੀਬੀ ਖਿੱਚ ਲਈਏ। ਉਹ ਮੇਰੀ ਮਾਂ, ਮੇਰੇ ਤਾਏ, ਚਾਚੇ, ਫਿਰ ਸਾਰੇ ਜਿਹੜੇ ਵੀ ਸਨ ਇੱਕ ਦੂਸਰੇ ਦੇ ਉੱਤੇ ਡਿੱਗ ਕੇ ਵੀ ਇਹ ਤੇ ਅਸੀਂ ਹੁਣ ਨਾਲ ਭਾਵੇਂ ਹੋਰ ਵੀ ਸ਼ਹੀਦ ਹੋ ਜਾਈਏ। ਇਹਨਾਂ ਫਿਰ ਬੰਨ ਤੋੜ ਕੇ ਉਹ ਜਿਹੜਾ ਕੰਪ ਲੱਗਾ ਸੀ ਬੰਨ ਤੋੜਿਆ, ਪਾਣੀ ਆਇਆ ਇੱਕ ਲਖਤਾ ਉੱਥੇ ਇਸ ਤਰ੍ਹਾਂ ਲਾਸ਼ਾਂ ਪਈ ਦੀ ਜਿਵੇਂ ਲੱਕੜਾਂ ਟਾਲੇ ਚ ਹੁੰਦੀਆਂ ਨੇ। ਤੁਸੀਂ ਵੇਖੀਆਂ? ਹਾਂ, ਅੱਖਾਂ ਨਾਲ ਵੇਖੀਆਂ। ਓਏ ਹੋਏ ਹੋਏ। ਤੇ ਇੰਨੀ ਕਿ ਬਦਬੂ ਉੱਥੇ ਉੱਠੀ। ਉੱਥੇ ਰਾਤ ਰਹੇ ਆ, ਬਾਰਿਸ਼ ਨਾ ਖਲੋਵੇ। ਅੱਛਾ ਇੰਨੀ ਕਿ ਬਾਰਿਸ਼ ਪਏ, ਕੋਈ ਹੱਲ ਨਾ, ਖਾਣ ਪੀਣ ਨੂੰ ਕੋਈ ਸ਼ੈ ਨਹੀਂ। ਉੱਥੇ ਜਨਾਬ ਰਾਤ ਰਹੇ। ਉਹ ਗੱਡੀ ਚੋਂ ਫਿਰ ਸੁਬਹ ਉਹਨਾਂ ਨੇ ਨਾ ਦਿਨ ਚੜ੍ਹਿਆ, ਲਾਸ਼ਾਂ ਟਰੱਕਾਂ ਤੇ ਲੱਦ ਲੱਦ ਕੇ ਪਤਾ ਨਹੀਂ ਕਿੱਥੇ ਲਿਜਾਂਦੇ ਸੀ। ਉਹ ਸਾਡਾ ਦਾਦਾ ਹੀ ਆਉਂਦਾ ਸੀ, ਉਹ ਮੈਨੂੰ ਲੈ ਕੇ ਨਾ ਕੁੱਛੜ ਫੱਟੇ ਦੇ ਥੱਲੇ ਵੜ ਗਿਆ। ਅੱਛਾ ਆਹੋ, ਲਾਸ਼ਾਂ ਪਈਆਂ ਦੀ ਕੁਛ, ਕੋਈ ਹਨੇਰਾ ਹੋ ਗਿਆ ਰਾਤ। ਅੱਛਾ ਬਸ ਫਿਰ ਉਹ ਚਲੇ ਗਏ। ਫਿਰ ਗੱਡੀ ਉੱਥੋਂ ਚੱਲੀ ਹੌਲੀ ਹੌਲੀ, ਲਾਸ਼ਾਂ ਵਿੱਚ ਹੀ ਜਿਹੜੀ ਥੱਲੇ ਡਿੱਗੀ, ਥੱਲੇ ਜਿਹੜੀ ਵਿਚਲੀ ਰਹਿਣੀ ਸੀ ਉਹ। ਅੱਛਾ ਹਮਲਾ ਹੋਇਆ ਲੈੜੀ ਦੱਪਰ। ਹਾਂਜੀ ਉੱਥੇ ਬੜੀ ਦੁਨੀਆ ਮਾਰੀ, ਸਾਡੀ ਕੌਮ ਸੀ ਉੱਥੇ ਸਾਰੀ। ਤੇ ਉੱਥੇ ਹਮਲਾ ਹੋਇਆ, ਬਾਰਿਸ਼ ਬੜੀ ਪੈਂਦੀ ਸੀ। ਅੱਛਾ ਉਹ ਜਿਹੜੇ ਵੱਡੇ ਟੁੱਕੇ ਜ਼ਖਮੀ ਆਏ ਉਹ ਸਾਡੇ ਪੈਦਲ ਸਾਡੇ ਪਿੰਡ ਦੇ ਵਿੱਚੋਂ ਦੀ ਆਏ। ਉਹ ਅੱਛਾ ਉਹਨਾਂ ਫਿਰ ਚੱਕ ਕੇ ਰੋਟੀਆਂ ਖਵਾਈਆਂ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਨਿੱਦੂਸਰਾ ਪਿੰਡ ਦੇ ਵਿੱਚ ਬੈਠੇ ਆ ਤੇ ਇੱਥੇ ਸਾਨੂੰ ਇੱਕ ਹੋਰ ਬਜ਼ੁਰਗ ਮਿਲੇ ਨੇ ਜਿਨ੍ਹਾਂ ਦਾ ਪਿਛਲਾ ਪਿੰਡ ਦਹਿਰ ਸੀ, ਰਿਆਸਤ ਪਟਿਆਲਾ ਦੇ ਵਿੱਚ ਇਹਨਾਂ ਦਾ ਪਿੰਡ ਆਂਦਾ। ਤੇ ਇਹਨਾਂ ਦੇ ਕੋਲੋਂ ਅਸੀਂ ਅੱਜ 47 ਦੀ ਕਹਾਣੀ ਪੁੱਛਣ ਲੱਗੇ ਆ ਕਿ ਇਹਨਾਂ ਦੇ ਉਜਾੜਿਆਂ ਵੇਲੇ ਇਹਨਾਂ ਨਾਲ ਕੀ ਕੁਝ ਹੋਇਆ ਤੇ ਜਦੋਂ ਇਹ ਲੋਕ ਪਾਕਿਸਤਾਨ ਤੱਕ ਪਹੁੰਚੇ ਇਹਨਾਂ ਦਾ ਕੋਈ ਨੁਕਸਾਨ ਵੀ ਹੋਇਆ ਜਾਂ ਇਹ ਲੋਕ ਸਹੀ ਸਲਾਮਤ ਪਾਕਿਸਤਾਨ ਤੱਕ ਆਏ। ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। सलामकुम। वालेकुम सलाम। की हाल चाल है? खैर, शुक्र अल्लाह दा। की नाम है अपना? हनीफ शाह। हनीफ शाह। हाँ। ते तुहाडे वालिद साहब दा? फैज मोहम्मद। फैज मोहम्मद। ते दादा जी दा? गुलाम मोहम्मद। गुलाम मोहम्मद। केड़ी बरादरी अपनी? कुरैशी। कुरैशी। बुजुर्गो पिछे अपना केड़ा पिंड सी? डहर। डहर। इहदा पूरा नाम डहर ही सी? आहो। इहदे आले दुआले केड़े केड़े पिंड लगदे सी? एक दखन भाई ते आलमगीर सी। आलमगीर। अच्छा अच्छा, पहाड़ पासे लालड़ू दा। लालड़ू। हाँ, उत्थे बादल ते छाना भी सी, स्कूल भी सी। अच्छा ते होर आले दुआले केड़े पिंड सी? होर पिंड हटवे सी। हाँ जी। झज्जों सी। अच्छा। मगरा। हाँ जी। टवाणियों। सही हो गया। तहसील केड़ी सी अपनी? राजपुरा। राजपुरा। ते रियासत पटियाला। सही हो गया। किड्डा को बड़ा पिंड सी अपना? पिंड चंगा दा बाबा, ठीक दा पिंड। केड़ी केड़ी बरादरी उत्थे रहिंदी सी? उत्थे हिंदू दे मोने। अच्छा। या कुरैशी दे, ये दोवे कौमां ज्यादा सी। ते सिख भी रहिंदे सी? नहीं, सिख कोई नहीं सी। सिख कोई नहीं सी?
ਸਹੀ ਹੋ ਗਿਆ। ਤੇ ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਨੰਬਰਦਾਰੀਆਂ 2। ਕੀ ਨਾਂ ਸੀ ਉਹਨਾਂ ਦੇ? ਇੱਕ ਤਾਂ ਸਾਡਾ ਵਾਲਦ ਸੀ ਫੈਜ਼ ਮੁਹੰਮਦ। ਅੱਛਾ। ਇੱਕ ਹਿੰਦੂ ਸੀ। ਅੱਛਾ, ਇੱਕ ਹਿੰਦੂ ਸੀ। ਹਾਂ। ਉਹਦਾ ਕੀ ਨਾਂ ਸੀ ਹਿੰਦੂ ਦਾ? ਮੁਨਸ਼ੀ ਰਾਮ। ਹਾਂ। ਸਹੀ ਹੋ ਗਿਆ। ਤੇ ਬਜ਼ੁਰਗੋ, ਜਿਹੜਾ ਪਿੰਡ ਸੀ ਤੁਹਾਡਾ, ਉੱਥੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਕੱਚੀ ਮਸਜਿਦ ਸੀ ਕਿ ਪੱਕੀ ਸੀ? ਪੱਕੀ। ਕਿਹੜੇ ਬੰਨੇ ਸੀ? ਐਸ ਬੰਨੇ ਸੀ। ਲਹਿੰਦੇ ਬੰਨੇ? ਦੱਖਣ ਵਾਲੇ ਪਾਸੇ। ਦੱਖਣ ਪਾਸੇ। ਹਾਂ। ਸਹੀ ਹੋ ਗਿਆ। ਉਹ ਤੇ ਹਿੰਦੂਆਂ ਦਾ ਮੰਦਿਰ ਵੀ ਹੈ ਸੀ? ਨਾ, ਕੋਈ ਨਹੀਂ ਸੀ ਮੰਦਿਰ। ਅੱਛਾ, ਮੰਦਿਰ ਕੋਈ ਨਹੀਂ ਸੀ ਹੈ ਨਾ। ਤੇ ਜਿਹੜੀ ਤੁਹਾਡੇ ਪਿੰਡ ਦੀ ਜ਼ਮੀਨ ਸੀ ਉਹ ਕਿੱਦਾਂ ਦੀ ਸੀ? ਪੱਧਰ ਬਿਲਕੁਲ। ਅੱਛਾ। ਹਾਂ। ਸਹੀ ਹੋ ਗਿਆ। ਤੇ ਤੁਹਾਡੇ ਨਾਲ ਕੋਈ ਨਹਿਰ ਸ਼ਹਿਰ ਵੀ ਲੱਗਦੀ ਸੀ? ਨਹੀਂ, ਕੋਈ ਨਹਿਰ ਨਹੀਂ। ਨਹਿਰ ਕੋਈ ਨਹੀਂ। ਘੱਗਰ ਲੱਗਦਾ ਸੀ? ਆਹ ਘੱਗਰ ਨਦੀ ਦੇ ਦੋਵੇਂ ਲੱਗਦਾ ਸੀ। ਉਹ ਪਾਣੀ ਫਿਰਦਾ ਸੀ। ਕਿਹੜੇ ਬੰਨੇ ਸੀ? ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ? ਲਹਿੰਦੇ ਪਾਸੇ। ਘੱਗਰ ਜਿਹੜਾ ਸੀ। ਸਹੀ ਹੋ ਗਿਆ। ਤੇ ਖੂਹਾਂ ਦਾ ਪਾਣੀ ਨਹੀਂ ਲੱਗਦਾ ਸੀ? ਨਹੀਂ, ਖੂਹ ਉਹਦਾ ਪਾਣੀ ਇਸ ਪਾਸੇ ਜਿਹੜੀ ਜ਼ਮੀਨ ਸੀ ਉਹਦੇ ਵਿੱਚ ਹੈ ਸੀ ਪਾਣੀ। ਇਸ ਪਾਸੇ ਕੋਈ ਨਹੀਂ ਸੀ। ਤੇ ਆਪਣੀ ਕਿੰਨੀ ਜ਼ਮੀਨ ਸੀ ਉੱਤੇ? ਆਪਣੀ ਸਾਡੀ ਜ਼ਮੀਨ ਸੀ 65। ਅੱਛਾ, 65 ਵਿਗੇ ਸੀ। ਸਹੀ ਹੋ ਗਿਆ। ਤੇ ਬਜ਼ੁਰਗ ਵਾਹੀ ਕਰਦੇ ਸੀ? ਹਾਂ, ਵਾਹੀ ਕਰਦੇ ਸੀ। ਸਹੀ ਹੋ ਗਿਆ। ਤੁਸੀਂ ਸਕੂਲ ਵੀ ਪੜ੍ਹੇ ਹੋ? ਨਹੀਂ, ਮੈਂ ਨਹੀਂ ਪੜਿਆ। ਅੱਛਾ, ਤੁਸੀਂ ਨਹੀਂ ਪੜ੍ਹੇ। ਆਪਣੇ ਆਲੇ ਦੁਆਲੇ ਜਿਹੜੇ ਪਿੰਡਾਂ ਦੇ ਵਿੱਚ ਰਿਸ਼ਤੇਦਾਰੀ ਵੀ ਹੈ ਸੀ? ਰਿਸ਼ਤੇਦਾਰ ਪਿੰਡਾਂ ਵਿੱਚ ਹੈ ਸੀ। ਕਿਹੜੇ ਕਿਹੜੇ ਪਿੰਡਾਂ 'ਚ ਸੀ? ਸਾਹਲ ਸੀ, ਟੀਬੜੀ ਦਾ, ਹਸਨਪੁਰ, ਖੈਰਪੁਰ, ਸਲੇਮਪੁਰ। ਤੇ ਨਾਨਕੇ ਕਿੱਥੇ ਸੀ? ਹਾਂਜੀ, ਨਾਨਕੇ ਚੰਦਪੁਰਾ। ਅੱਛਾ, ਚੰਦਪੁਰਾ। ਹਾਂ। ਸਹੀ ਹੋ ਗਿਆ। ਤੇ ਸ਼ਹਿਰ ਕਿਹੜੇ ਕਿਹੜੇ ਫਿਰੇ ਸੀ? ਸ਼ਹਿਰ ਅੰਬਾਲੇ ਦੇਖਿਆ ਮੈਂ, ਤੇ ਹੋਰ ਕੋਈ ਨਹੀਂ ਦੇਖਿਆ। ਅੱਛਾ, ਅੰਬਾਲਾ ਦੇਖਿਆ ਸੀ। ਹਾਂ। ਪਿੰਡੋਂ ਕਾਚੇ ਗਏ ਸੀ? ਹਾਂਜੀ, ਪਿੰਡੋਂ ਲਾਰੀ ਚੱਲਦੀ ਹੁੰਦੀ ਸੀ ਕੋਈ? ਆਹੋ, ਗੱਡੀ ਦੀ ਸਟੇਸ਼ਨ ਵੀ ਹੈ ਸੀ ਸਾਡੇ। ਗੱਡੀ ਬੱਸ ਵੀ ਚੱਲਦੀ ਸੀ। ਅੱਛਾ। ਪਿੰਡ ਮਾ ਕਹਾ ਹੋਇਆ ਸੀ ਬੱਸ? ਨਹੀਂ, ਪਿੰਡ ਮਾ ਨਹੀਂ। ਸਟੇਸ਼ਨ ਦਾ ਇਸ ਪਾਸੇ ਹਟ ਕੇ। ਅੱਛਾ, ਹਟ ਕੇ। ਹਾਂ। ਸਹੀ ਹੋ ਗਿਆ। ਸਾਡੇ ਰਕਬੇ ਦੇ ਵਿੱਚੋਂ ਦੋਵੇਂ ਲੈਣ ਗੱਡੀ ਦੀ ਵੀ ਤੇ ਗੋਲਾ ਵੀ ਜਾਂਦਾ ਸੀ ਸਾਡੇ ਰਕਬੇ ਵਿੱਚ। ਅੱਛਾ ਬਜ਼ੁਰਗੋ, ਜਿਹੜੇ ਹਿੰਦੂ ਰਹਿੰਦੇ ਸੀ, ਹਾਂ, ਉਹਨਾਂ ਦੇ ਕੋਈ ਨਾਂ ਚੇਤਾ ਨੇ? ਕੀ ਨਾਂ ਸੀ ਉਹਨਾਂ ਦੇ? ਮੁਨਸ਼ੀ ਦਾ, ਪਰਸੂ ਦਾ, ਹਾਂਜੀ, ਇੱਕ ਸੂਫੂ ਦਾ, ਇੱਕ ਨਰੰਜਨ ਦਾ, ਇੱਕ ਝੰਡੂ ਦਾ। ਅੱਛਾ, ਆ ਗਿਆ ਨਾ ਯਾਦ? ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਮੇਲਾ ਸ਼ੇਲਾ ਲੱਗਦਾ ਸੀ ਪਿੰਡ ਦੇ ਵਿੱਚ? ਨਾ, ਕੋਈ ਨਹੀਂ ਮੇਲਾ। ਆਲੇ ਦੁਆਲੇ ਵੀ ਨਹੀਂ ਲੱਗਦਾ ਸੀ? ਆਲੇ ਦੁਆਲੇ ਲੱਗਦਾ ਸੀ। ਨਵਾਂ ਗਾਉਂ ਦਾ ਜਿਹੜਾ ਉੱਥੇ ਲੱਗਦਾ ਸੀ। ਅੱਛਾ, ਲੱਗਦਾ ਸੀ ਉੱਥੇ। ਤੁਹਾਡੇ ਪਿੰਡ ਦਾ ਵਿੱਚ ਕੋਈ ਮਸ਼ਹੂਰ ਪਹਿਲਵਾਨ ਹੋਇਆ? ਨਹੀਂ, ਝੂਠ ਨਹੀਂ ਮਾਰਨਾ, ਸਾਨੂੰ ਤਾਂ ਪਤਾ ਨਹੀਂ, ਕੋਈ ਨਾ ਸਾਨੂੰ ਦੇਖਿਆ। ਝੂਠ ਨਹੀਂ ਮਾਰਨਾ। ਸਹੀ ਹੋ ਗਿਆ। ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਆਹੋ, ਤੁਸੀਂ ਲੋਕਾਂ ਨੇ ਕੀ ਕੁਝ ਵੇਖਿਆ? ਹਮਲਾ ਹੋਇਆ ਲੈੜੀ ਦੱਪਰ। ਹਾਂਜੀ। ਉੱਥੇ ਬੜੀ ਦੁਨੀਆ ਮਾਰੀ, ਸਾਡੀ ਕੌਮ ਸੀ ਉੱਥੇ ਸਾਰੀ। ਤੇ ਉੱਥੇ ਹਮਲਾ ਹੋਇਆ, ਬਾਰਿਸ਼ ਬੜੀ ਪੈਂਦੀ ਸੀ। ਅੱਛਾ। ਉਹ ਜਿਹੜੇ ਵੱਡੇ ਟੁੱਕੇ ਜ਼ਖਮੀ ਆਏ, ਉਹ ਸਾਡੇ ਪੈਦਲ ਸਾਡੇ ਪਿੰਡ ਦੇ ਵਿੱਚੋਂ ਦੇ ਆਏ। ਉਹ ਅੱਛਾ। ਉਹਨਾਂ ਫਿਰ ਚੱਕ ਕੇ ਰੋਟੀਆਂ ਖਵਾਈਆਂ। ਅੱਛਾ। ਪਕਾ ਕੇ ਰੋਟੀਆਂ ਖਾ ਕੇ ਫਿਰ ਉਹ ਅੱਗੇ ਅੰਬਾਲੇ ਆ ਗਏ ਕੈਂਪੇ 'ਚ, ਜਿਹੜੇ ਰਹਿ ਗਏ ਸੀ। ਉਹਨਾਂ ਨੇ ਦੱਸਿਆ ਕਿ ਸਾਡੇ ਉੱਤੇ ਹਮਲਾ ਹੋਇਆ? ਆਹੋ, ਆਮ ਦੁਨੀਆ ਨੂੰ ਪਤਾ ਲੱਗ ਗਿਆ ਸੀ। ਤੇ ਫਿਰ ਤੁਸੀਂ ਕਿਦੋਂ ਉੱਠੇ? ਅਸੀਂ ਉਹਨਾਂ ਤੋਂ ਕੋਈ 15 ਦਿਨ ਪਿੱਛੇ ਉੱਠੇ ਆ। ਤੁਹਾਡੇ ਉੱਤੇ ਵੀ ਹਮਲਾ ਹੋਇਆ ਕੋਈ ਪਿੰਡ ਦੇ ਵਿੱਚ? ਨਹੀਂ, ਸਾਡੇ ਤੇ ਕੋਈ ਹਮਲਾ ਨਹੀਂ ਹੋਇਆ। ਜਿਹੜੇ ਤੁਹਾਡੇ ਪਿੰਡ 'ਚ ਹਿੰਦੂ ਰਹਿੰਦੇ ਸੀ, ਆਹੋ, ਉਹਨਾਂ ਨੇ ਕੋਈ ਹਮਲਾ ਕੀਤਾ ਹੋਵੇ? ਉਹ ਸਾਡੇ ਤੋਂ ਹੁਣ ਮੁਸਲਮਾਨਾਂ ਤੋਂ ਡਰਦੇ ਸੀ ਉਹ। ਅੱਛਾ। ਆਹੋ। ਤੁਸੀਂ ਜਦੋਂ ਉੱਠੇ ਹੋ, ਗੱਡਿਆਂ 'ਚ ਸੀ ਕਿ ਪੈਦਲ ਹੀ? ਗੱਡਿਆਂ ਤੇ। ਗੱਡਿਆਂ 'ਤੇ। ਸਮਾਨ ਲੱਦਿਆ ਆਪਣਾ? ਆਹੋ, ਲੱਦਿਆ ਸਮਾਨ। ਛਾਉਣੀ ਆ ਗਏ। ਅੱਛਾ। ਅੰਬਾਲੇ? ਛਾਉਣੀ। ਛਾਉਣੀ ਕਿੱਥੇ ਸੀ? ਅੰਬਾਲੇ ਦੇ ਚੜ੍ਹਦੇ ਪਾਸੇ ਦੀ ਛਾਉਣੀ। ਅੰਬਾਲੇ 'ਚ ਸ਼ਹਿਰ ਸੀ ਉਹ ਵੀ। ਅੱਛਾ। ਉਹ ਵੀ ਸ਼ਹਿਰ ਸੀ। ਤੇ ਉੱਥੇ ਰਹੇ ਅਸੀਂ 5 ਦਿਨ। ਫਿਰ ਗੱਡੀ ਲੱਗ ਗਈ। ਅੱਛਾ। ਉਦੋਂ ਕੋਈ ਗੱਡੀ ਨਹੀਂ ਆਈ ਸੀ ਪਾਕਿਸਤਾਨ। ਸਾਨੂੰ ਹੁਣ ਕੀ ਪਤਾ ਸੀ, ਜਿਨ੍ਹਾਂ ਕੋਲ ਅਸੀਂ ਰਹਿੰਦੇ ਸੀ ਨਾ ਮੁਸਲਮਾਨਾਂ ਦੇ ਘਰਾਂ 'ਚ, ਹਾਂਜੀ, ਉਹਨਾਂ ਨੇ ਸਾਨੂੰ ਬੜਾ ਆਖਿਆ ਵੀ ਸਾਡੇ ਨਾਲ ਚੱਲਿਓ। ਅੱਛਾ। ਪਰ ਨਹੀਂ ਮੰਨੀ ਵੱਡਿਆਂ ਨੇ। ਲੈ ਗੱਡੀ ਜਾਂਦੀ ਪਾਕਿਸਤਾਨ ਜਾਂਦੇ ਅਸੀਂ ਤਾਂ। ਅੱਛਾ। ਉਹ ਗੱਡੀ 'ਚ ਬਹਿ ਗਏ। ਗੱਡੀ ਉਹਨਾਂ ਤਲਾਸ਼ੀ ਲੈ ਕੇ ਬਹਿਣ ਦਿੱਤਾ, ਕੋਈ ਸ਼ਹਿਰ ਨਹੀਂ ਜਾਣ ਦਿੱਤੀ ਨਾ। ਅੱਛਾ, ਹਥਿਆਰ ਕੋਈ ਨਹੀਂ ਜਾਣ ਦਿੱਤਾ? ਉਹ ਵਾਹ, ਕਿਸੇ ਕੋਲ
ਮਾਸਾ ਵੀ ਇੰਨੀ ਡੱਕਾ ਵੀ ਨਹੀਂ ਜਾਣ ਦਿੱਤਾ। ਅੱਛਾ। ਰੇਲ ਖਲੋਤੀ ਗੱਡੀ ਤਰਾਸੀ ਲੈ ਕੇ ਬਹਿਣ ਦੇਣਾ। ਉੱਥੇ ਗੱਡੀ 'ਚ ਬਹਿ ਗਏ, ਇਸ ਟਾਈਮ ਬੈਠੇ। ਉੱਥੇ ਗੱਡੀ ਵੀ ਬੜੀ ਲੰਮੀ ਸੀ, ਉਹ ਖਰੇ ਕਿੰਨੀ ਗੱਡੀਆਂ ਜੋੜੀ ਸੀ। ਅੱਛਾ। ਉਹ ਗੱਡੀ ਚੱਲ ਪਈ, ਹੌਲੀ ਹੌਲੀ ਚੱਲਦੀ ਵਿੱਚ ਗੱਡੀ ਵੀ ਬੰਦਾ ਲੈ ਜਾ, ਚੱਲਦੀ ਵੀ ਚੜ ਜਾ। ਹਾਂਜੀ, ਇਸ ਤਰ੍ਹਾਂ ਚੱਲਦੀ ਸੀ। ਏਡੇ ਰਾਮ ਰਾਮ ਨਾਲ। ਹਾਂ, ਤੁਸੀਂ ਵਿੱਚ ਸੀ ਕਿ ਉੱਪਰ ਸੀ ਛੱਤ ਤੇ? ਅਸੀਂ ਵਿੱਚ ਤਾਂ। ਅੱਛਾ, ਵਿੱਚ ਸੀ। ਵਿੱਚ ਵੀ ਹੋਰ ਉੱਤੇ ਬੜੀ ਦੁਨੀਆ ਸੀ, ਲੱਖ ਬੰਦਾ ਸੀ ਉੱਤੇ। ਅੱਛਾ। ਅੱਛਾ, ਫਿਰ ਰਾਜਪੁਰਾ ਲੰਘ ਗਏ। ਅੱਗੇ ਇੱਕ ਸਾਹਨੇਵਾਲ ਪਿੰਡ ਆਉਂਦਾ, ਉੱਥੇ ਜੰਗਲ ਜਾ। ਅੱਛਾ। ਉੱਥੇ ਗੱਡੀ ਖਿਲਾਰ ਲਈ। ਖਿਲਾਰ ਲਈ। ਉੱਥੇ ਫਿਰ ਆ ਕੇ ਦੁਆਲੇ ਪਤਾ ਨਹੀਂ ਕਿੰਨੀ ਕੁ ਖਲਕਤ ਆਈ ਆ। ਅੱਛਾ। ਕੋਈ ਹਿਸਾਬ ਨਹੀਂ, ਕੋਈ ਗਿਣਤੀ ਤਾਂ ਹੈ ਹੀ ਨਹੀਂ। ਦੁਨੀਆ ਜਾਪਦੇ ਸੀ, ਕਿਸੇ ਕੋਲ ਪਹਾੜੀ, ਕਿਸੇ ਕੋਲ ਭਰਲਾ, ਕਿਸੇ ਕੋਲ ਤਲਵਾਰ, ਕਿਸੇ ਕੋਲ ਕੁਛ। ਉਹਨਾਂ ਫਿਰ ਵੱਡੇ ਆਪਣੀ ਮਰਜ਼ੀ ਨਾਲ। ਤੁਹਾਡੀ ਗੱਡੀ ਚੋਂ ਲਾ ਕੇ ਬੰਦੇ? ਨਹੀਂ, ਵਿੱਚ ਵੜ ਕੇ ਡੱਬਿਆਂ ਦੇ ਗਏ। ਅੱਛਾ। ਆਹੋ, ਜਲੰਧਰ ਵੱਡੀ। ਆਹੋ, ਵਿੱਚ ਵੜ ਕੇ ਉਹਨਾਂ ਵੱਡੀ ਅਸ਼ਾਹ ਦੇ ਟਾਈਮ ਤੇ ਵੱਢਦੇ ਗਏ। ਤੇ ਤੁਹਾਡੇ ਡੱਬੇ ਦੇ ਵਿੱਚ ਵੀ ਬੜੇ? ਆਹੋ, ਸਾਰਾ ਜੀ ਫਿਰ ਫਿਰੇ। ਤੇ ਤੁਹਾਡੇ ਜੀ ਬਚੇ ਕੋਈ ਜਾਂ ਮਰੇ? ਨਹੀਂ, ਸਾਡੇ ਬਚ ਗਏ ਸੀ ਜੀ, ਹੋਰ ਸਾਡੇ ਮਰੇ ਆ। ਕੌਣ ਕੌਣ ਮਰਿਆ ਤੁਹਾਡੇ? ਸਾਡੇ ਦੇ ਵਿੱਚੋਂ ਇਹਨਾਂ ਦਾ ਚਾਚਾ ਮਰਿਆ, ਸਜਾਦ। ਅੱਛਾ। ਅੱਛਾ, ਸਾਡੀ ਇੱਕ ਕੁੜੀ ਮਰੀ ਆ। ਸਾਡੇ ਟੱਬਰ ਵਿੱਚੋਂ ਦੋ ਜੀ ਮਰੇ ਆ। ਅੱਛਾ। ਹੋਰ ਆਲਮਗੀਰ ਕੇ ਦੇ ਉਹ ਬੜੇ ਮਰੇ ਆ। ਹੋਰ ਉੱਤੇ ਦੇ ਇੱਕ ਬੰਦਾ ਨਹੀਂ ਬਚਿਆ, ਜਿਹੜੇ ਉੱਤੇ ਸੀ ਲੱਖ ਬੰਦਾ, ਜਿਹੜੇ ਛੱਤ ਉੱਤੇ ਸੀ, ਉਹ ਇੱਕ ਨਹੀਂ ਉਹਨਾਂ ਚੋਂ ਬਚਿਆ। ਓਏ ਹੋਏ ਹੋਏ ਨਾ। ਤੇ ਤੁਸੀਂ ਕੀ ਲੁੱਕ ਗਏ ਸੀ? ਅਸੀਂ, ਸਾਡਾ ਦਾਦਾ ਜਿਉਂਦਾ ਸੀ, ਉਹ ਮੈਨੂੰ ਲੈ ਕੇ ਨਾ ਪੁੱਛੜ ਫੱਟੇ ਦੇ ਥੱਲੇ ਵੜ ਗਿਆ। ਅੱਛਾ। ਆਹੋ, ਲਾਸ਼ਾਂ ਪਈਆਂ ਦੀ ਕੁਛ, ਕੋਈ ਹਨੇਰਾ ਹੋ ਗਿਆ ਰਾਤ। ਅੱਛਾ। ਬਸ ਫਿਰ ਉਹ ਚਲੇ ਗਏ। ਫਿਰ ਗੱਡੀ ਉੱਥੋਂ ਚੱਲੀ ਹੌਲੀ ਹੌਲੀ। ਲਾਸ਼ਾਂ ਵਿੱਚ ਹੀ? ਵਿੱਚ ਹੀ, ਜਿਹੜੀ ਥੱਲੇ ਡਿੱਗੀ, ਥੱਲੇ ਜਿਹੜੀ ਵਿਚਲੀ ਵਿਚੀ ਰਹਿਣੀ ਸੀ ਉਹ। ਅੱਛਾ। ਫਿਰ ਆ ਗਏ ਜਨਾਬ ਲੁਧਿਆਣੇ। ਲੁਧਿਆਣੇ ਪਲੇਟਫਾਰਮ ਤੇ ਗੱਡੀ ਖਲੋ ਗਈ ਆ ਕੇ। ਫਿਰ ਮੁਸਲਮਾਨ ਬਲੋਚਾਂ ਦੀ ਫੌਜ ਆਈ ਹੈ। ਹਾਂਜੀ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਸ ਨਾਲ ਗੱਡੀ ਵੱਢੀ ਗਈ ਆ। ਅੱਛਾ। ਉਹ ਆਏ, ਆਖਣ ਵੀ ਉਤਰੋ ਥੱਲੇ। ਡਰਦੇ ਬੰਦੇ ਜਿਹੜੇ ਜਿੰਦਾ ਸੀ ਉਤਰਨਾ ਵੀ ਇਹ ਫੇਰ ਮਾਰਨਗੇ। ਅੱਛਾ। ਇੰਨਾ ਖੌਫ ਹੋ ਗਿਆ। ਖੈਰ ਉਹਨਾਂ ਬੜੀ ਤਸੱਲੀਆਂ ਦਿੱਤੀ, ਘੰਟੇ 'ਚ ਤਸੱਲੀਆਂ ਦੇ ਕੇ ਫਿਰ ਬੰਦੇ ਉਹਨਾਂ ਨੇ ਜਿਹੜੇ ਹੈ ਸਿਧਾਏ, ਜਿਹੜੇ ਬਹੁਤੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਲੈ ਗਏ ਆਪਣੀ ਗੱਡੀਆਂ 'ਤੇ। ਅੱਛਾ। ਉੱਥੇ ਰਾਤ ਰਹੇ ਆ, ਬਾਰਿਸ਼ ਨਾ ਖਲੋਵੇ। ਅੱਛਾ। ਇੰਨੀ ਕੁ ਬਾਰਿਸ਼ ਪਏ, ਕੋਈ ਹੱਲ ਨਾ, ਖਾਣ ਪੀਣ ਨੂੰ ਕੋਈ ਸ਼ੈ ਨਹੀਂ। ਉੱਥੇ ਜਨਾਬ ਰਾਤ ਰਹੇ। ਉਹ ਗੱਡੀ 'ਚੋਂ ਫਿਰ ਸੁਬਹ ਉਹਨਾਂ ਨੇ ਨਾ ਦਿਨ ਚੜ੍ਹਿਆ। ਹਾਂਜੀ। ਲਾਸ਼ਾਂ ਟਰੱਕਾਂ 'ਤੇ ਲੱਦ ਕੇ ਪਤਾ ਨਹੀਂ ਕਿੱਥੇ ਲਿਜਾਂਦੇ ਸੀ ਉਹ। ਅੱਛਾ। ਉਹ ਸੁੱਟ ਕੇ ਆਉਣਾ ਆਏ। ਕੋਈ ਡਿਗਰ ਕੇ ਵੇਲੇ ਗੱਡੀ ਫੇਰ ਵਾਪਸ ਆ ਗਈ। ਉਹੀ ਗੱਡੀ। ਅੱਛਾ। ਵਿੱਚ ਪਾਣੀ ਖਲੋਤਾ ਤੇ ਆ ਗਈ। ਕਹਿਣ ਲੱਗੇ ਜੀ ਬੈਠੋ ਦੇ 'ਚ, ਲੋਕ ਡਰਦੇ ਬਹਿਣ ਨਾ। ਅੱਗੇ ਜਿਹਨਾਂ ਨੇ ਮਾਰ ਵੱਢ ਵੇਖੀ ਹੋਵੇ ਉਹ ਕਿੱਥੇ ਪੈਂਦੇ ਮਾਰਨਗੇ। ਉਹ ਗੱਡੀ ਪਿਛਾਂ ਨੂੰ ਤੁਰੀ। ਪਿਛਾਂ ਨੂੰ ਤੁਰ ਕੇ ਕੰਪ ਲੱਗਾ ਸੀ ਇੱਕ ਵੱਡਾ। ਅੱਛਾ। ਪਿੱਛੇ ਉਸ ਕੰਪ ਦੇ ਵਿੱਚ ਆਖਣਗੇ ਉਸ ਤਰ੍ਹਾਂ ਇੱਥੋਂ ਲਾ ਦਿੱਤਾ। ਬਾਰਿਸ਼ ਆਖੇ ਮੈਂ ਖਲੋਣਾ ਹੀ ਨਹੀਂ। ਅੱਛਾ। ਇੰਨੇ ਕੁ ਬਾਅਦ ਉੱਥੇ ਉਤਰ ਕੇ ਭਾਈ ਉੱਥੇ ਬਹਿ ਗਏ ਕੰਪ ਦੇ ਵਿੱਚ। ਤੁਹਾਡੇ ਪਿੰਡ ਦੇ ਜਿਹੜੇ ਨਾਲ ਜੀ ਤੁਰੇ ਸਨ, ਉਹਨਾਂ ਵਿੱਚੋਂ ਕਿੰਨੇ ਕੁ ਮਰੇ ਹੋਣੇ? ਸਾਡੇ ਪਿੰਡ ਦੇ ਕੋਈ 10 ਕੁ ਜੀ ਮਰੇ ਆ। 10 ਕੁ ਜੀ? ਅੱਛਾ। ਬਾਕੀ ਹੋਰ ਬਹੁਤ ਦੁਨੀਆ ਮਰੀ ਆ। ਅੱਛਾ ਬਾਬਾ ਜੀ, ਬੱਚਿਆਂ ਨੂੰ ਵੀ ਨਹੀਂ ਛੱਡਦੇ ਸੀ? ਉਹਨਾਂ ਨੂੰ ਜੇ ਬੱਚਿਆਂ ਨੂੰ ਕਿਸੇ ਨਾਲ ਸੀ, ਉਹਨਾਂ ਨੂੰ ਜਿਹੜਾ ਅੱਗੇ ਆ ਗਿਆ ਛੱਡ ਦਿੰਦੇ ਸੀ। ਤੇ ਜਿਹੜਾ ਮਾਲ ਸੀ ਤੁਹਾਡਾ, ਸਮਾਨ ਸੀ, ਉਹ ਵੀ ਲੈ ਗਏ? ਸਭ ਲੋਕ ਲੈ ਗਏ, ਕੋਈ ਸ਼ੈ ਨਹੀਂ ਰਹੀ। ਸਿਰਫ ਜਿਹੜੇ ਗਾੜੇ 'ਚ ਕੱਪੜੇ ਸੀ ਉਹੀ ਰਹਿ ਗਏ ਸੀ। ਓਏ ਹੋਏ। ਤੇ ਕੁੜੀਆਂ ਵੀ ਚੱਕ ਕੇ ਲਗਾਏ ਨੇ? ਹਾਂਜੀ। ਕੁੜੀਆਂ ਨੂੰ ਵੀ ਚੱਕ ਕੇ ਲਗਾਏ ਨੇ? ਨਹੀਂ, ਕੁੜੀਆਂ ਉੱਥੋਂ ਤੇ ਨਹੀਂ ਚੁੱਕੀਆਂ ਗੱਡੀ ਵਿੱਚੋਂ, ਉੱਥੇ ਦੇ ਮਾਲ ਹੀ ਖੜਿਆ ਉਹਨਾਂ। ਅੱਛਾ। ਜਾਂ ਕਤਲੇਆਮ ਕੀਤੀ? ਹਾਂ, ਕੋਈ ਸ਼ੈ ਨਹੀਂ ਨਾ ਛੱਡੀ ਹੈ, ਉਹ ਲੈ ਗਏ। ਫਿਰ ਜਨਾਬ ਉੱਥੇ ਕੰਪ 'ਚ ਲਾ ਦਿਆ। ਅੱਛਾ। ਉੱਥੇ ਰਾਤ ਰਹੇ। ਬਾਰਿਸ਼ ਖਲੋਵੇ ਨਾ, ਪਾਣੀ 'ਚ ਇਸ ਤਰ੍ਹਾਂ ਬੈਠੇ, ਇੰਨਾ ਪਾਣੀ ਆ ਗਿਆ ਬੈਠਿਆਂ ਨੂੰ ਕੈਂਪ ਦੇ ਵਿੱਚ। ਹਾਂ। ਅੱਛਾ।
ਕੁਝ ਬੰਦੇ ਬਾਰਿਸ਼ ਦੇ ਮਾਰੇ ਨਾਲ ਡੰਗਰਾਂ ਦਾ ਡੇਰਾ ਸੀ ਬੇਲੀ ਜਿਹਨੂੰ ਆਖਦੇ ਹੋ ਹਾਂਜੀ ਉੱਥੇ ਗਏ ਵੀ ਇੱਥੇ ਜੀਆਂ ਨੂੰ ਲੈ ਕੇ ਚੱਲਣੇ ਕੋਈ ਦੋ ਜਨਾਨੀਆਂ ਕੋਈ ਬੰਦੇ ਚੱਲੇ ਉਸੇ ਗੋਰਖਿਆਂ ਦੀ ਫੌਜ ਨੇ ਉਹਨਾਂ ਨੇ ਫੈਰ ਕਰਕੇ ਉਹਨਾਂ ਨੂੰ ਮਾਰ ਦਿੱਤਾ। ਅੱਛਾ ਮਾਰ ਦਿੱਤਾ। ਹਾਂ ਬਾਰਿਸ਼ ਦੇ ਵਿੱਚ ਉਹ ਫੈਰ ਨਾਲ ਦੁਨੀਆ ਕੰਬ ਗਈ ਕਿ ਫਿਰ ਸਾਡੇ ਉੱਤੇ ਹਮਲਾ ਹੋ ਗਿਆ। ਹਾਂ ਸਾਡੇ ਤੇ ਹਮਲਾ ਹੋ ਗਿਆ। ਬਹੁਤ ਦੁਨੀਆ ਉੱਥੇ ਬੈਠੀ ਸੌਂ ਗਈ ਆ ਪਾਣੀ ਦੇ ਵਿੱਚ ਹੀ। ਉੱਥੇ ਵੀ ਮਰ ਗਈ। ਮਰਨੀ ਸੀ ਕੋਈ ਭੁੱਖ ਉੱਤੇ ਪਾਸ ਪੈਂਦੀ ਥੱਲੇ ਪਾਣੀ ਓਏ ਹੋਏ ਹੋਏ ਠਰ ਕੇ ਹਰ ਪਾਸਿਓਂ ਹੀ ਆ ਪਾਲੇ 'ਚ। ਫਿਰ ਭਾਈ ਦਿਨ ਚੜ੍ਹਿਆ ਸਵੇਰੇ ਐਲਾਨ ਹੋਇਆ ਵੀ ਜਲੰਧਰ ਦੀ ਛਾਉਣੀ ਸੀ ਚੱਲੋ। ਉਹ ਸੀ ਉੱਥੋਂ 6 ਮੀਲ। ਅੱਛਾ ਉੱਥੇ ਜਿਉਂ ਪਾਣੀ ਸਾਰਾ ਕੱਚੇ ਰਾਹ ਦੇ ਉਦੋਂ ਪੱਕੇ ਕਦੋਂ ਸੀ ਪਾਣੀ ਦੇ ਵਿੱਚੋਂ। ਤੁਹਾਨੂੰ ਕਿਸੇ ਨੇ ਚੱਕਿਆ ਹੋਇਆ ਸੀ? ਹਾਂਜੀ ਤੁਹਾਨੂੰ ਚੱਕਿਆ ਹੋਇਆ ਸੀ ਕਿ ਤੁਹਾਨੂੰ ਤੋੜ ਕੇ ਲਿਜਾ ਰਹੇ ਸੀ? ਮੈਂ ਹਾਂਜੀ ਮੈਂ ਤੁਰ ਕੇ ਗਿਆ ਆਪਣੇ ਪੈਰਾਂ ਅੱਛਾ ਨਾਲ। ਤੁਰ ਕੇ ਗਏ। ਹਾਂ ਅੱਛਾ ਉੱਥੇ ਜਲੰਧਰ ਦੀ ਛਾਉਣੀ 'ਚ ਗਏ। ਦਿਨ ਡੁੱਬੇ ਪਹੁੰਚੇ ਹਨੇਰਾ ਹੋ ਗਿਆ। ਸ਼ਾਮ ਦੀ ਨਮਾਜ਼ਾਂ ਤੋਂ ਬਾਅਦ ਪਹੁੰਚੇ ਉੱਥੇ। ਅੱਛਾ ਉੱਥੇ ਕੋਈ ਭੁੱਖ ਨਾਲ ਚਰਿਆ ਕਦੋਂ ਜਾਂਦਾ ਸੀ। ਉੱਥੇ ਪਹੁੰਚੇ ਭਾਈ ਉੱਥੇ ਰਹੇ ਖਾਣ ਨੂੰ ਕੋਈ ਸ਼ੈ ਨਹੀਂ। ਰਾਤ ਲੰਘੀ ਸਵੇਰੇ ਫਿਰ ਇੱਕ ਛਟਾਕੀ ਜੀ ਪਿੱਛੇ ਰਾਸ਼ਨ ਮਿਲਿਆ। ਅੱਛਾ ਇੱਕ ਛਟਾਕੀ ਜੀ ਪਿੱਛੇ ਪਿੱਛੇ ਹਾਂ ਰਾਸ਼ਨ ਮਿਲਿਆ। ਚਲੋ ਕੋਈ ਬਰਕੀ ਆਈ ਜੀਆਂ ਨੂੰ ਖਾਧੀ। ਉੱਥੇ 9 ਦਿਨ ਰਹੇ ਅਸੀਂ। 9 ਦਿਨ ਛਾਉਣੀ 'ਚ। ਅੱਛਾ ਫਿਰ ਗੱਡੀ ਲੱਗੀ ਆ। ਫਿਰ ਦੁਬਾਰਾ ਗੱਡੀ ਲੱਗ ਗਈ। ਹਾਂ ਅੱਛਾ ਉਹਦੇ 'ਚ ਬਹਿ ਗਏ ਜਨਾਬ। ਉਹਦੇ 'ਚ ਜੋ ਲੱਗੀ ਉਹ ਸ਼ਾਮ ਤੇ ਲੱਗੀ ਸੀ ਉਹ ਪਰ ਨਾ ਰਾਤ ਦੇ ਮਸਾਲ ਸਰਗੀ ਬੜੇ ਗੱਡੀ ਚੋਰੀ ਆ। ਅੱਛਾ ਚੋਰੀ ਆ। ਫਿਰ ਗੱਡੀ ਉਹਨਾਂ ਛੱਡੀ ਬੜੀ ਤੇਜ਼ ਚੱਡੀ ਆ। ਤੇਜ਼ ਸੀ। ਹਾਂ ਇੱਕ ਬਲੋਕ ਉੱਧਰ ਬਹਿ ਗਿਆ ਰਫਾ ਲੈ ਕੇ ਉੱਧਰ ਬਹਿ ਗਿਆ ਕਿਤੇ ਖਿਲਾਰੀ ਜੇ ਮੱਠੀ ਕਰੀ ਤੈਨੂੰ ਨਹੀਂ ਛੱਡਦੇ। ਅੱਛਾ ਡਰਾਈਵਰ ਦੇ ਸਿਰ ਉੱਤੇ ਬਹਿ ਗਏ। ਹਾਂ ਲੇਕਿਨ ਆ ਫਿਰ ਉਹਨੇ ਲਾਹੌਰ ਲਿਆ ਕੇ ਗੱਡੀ ਖਿਲਾਰੀ। ਅੱਛਾ ਲਾਹੌਰ ਆ ਜਿਹੜੀ ਛਾਉਣੀ ਹੈ ਨਾ ਲਾਹੌਰ ਦੀ ਹਾਂਜੀ ਫੌਜੀ ਉੱਥੇ ਲਾਇਆ ਸਾਡਾ। ਤੇ ਭੁੱਖੇ 'ਚ ਨਜ਼ਰ ਨਾ ਕੁਛ ਵੀ ਆਇਆ। ਅੱਛਾ ਉੱਥੇ ਅਸੀਂ ਉਤਰੇ ਹਾਂ। ਉੱਥੇ ਫਿਰ ਸਾਨੂੰ ਸਰਕਾਰੀ ਰੋਟੀਆਂ 2 ਰੋਟੀਆਂ ਭਾਵੇਂ ਨਿੱਕਾ ਕੋਈ ਵੱਡਾ ਅੱਛਾ 2 ਰੋਟੀਆਂ ਮਿਲੀਆਂ। ਉਹ ਰੋਟੀਆਂ ਨਾਲ ਤੇ ਕੀ ਹੋਣਾ ਸੀ। ਉਹ ਰੋਟੀਆਂ ਸਾਨੂੰ ਇੰਝ ਲੱਗਣ ਜਿਵੇਂ ਬਰਫੀ ਖਾਈ ਦੀ ਆ। ਓਏ ਹੋਏ ਹੋਏ ਇੰਨੇ ਦਿਨਾਂ ਦੇ ਭੁੱਖੇ ਹਾਂ ਉੱਤੋਂ ਮੌਤ ਦਾ ਡਰ। ਮੌਤ ਦਾ ਡਰ ਹਾਂਜੀ। ਉੱਥੇ ਅਸੀਂ 9 ਦਿਨ ਰਹੇ ਛਾਉਣੀ ਦੇ ਵਿੱਚ। ਅੱਛਾ 9 ਦਿਨ ਦੇ ਪਿੱਛੋਂ ਫਿਰ ਇੱਧਰ ਆ ਗਏ ਗੁਜਰਾਂਵਾਲੇ। ਹਾਂ ਅੱਛਾ ਗੁਜਰਾਂਵਾਲੇ ਦਾ ਕੋਟ ਭਗਵਾਨੀ ਦਾਸ ਪਿੰਡ ਸੀ ਉੱਥੇ ਆ। ਅੱਛਾ ਕੋਟ ਭਵਾਨੀ ਦਾ। ਹਾਂ ਉੱਥੇ ਰਹੇ। ਉੱਥੇ ਕਿੰਨੀ ਦੇਰ ਬੈਠੇ? ਉੱਥੇ ਰਹੇ ਕੋਈ 25 ਸਾਲ। 25 ਸਾਲ। ਹਾਂ ਉੱਥੇ ਕੀ ਜ਼ਮੀਨ ਪੈ ਗਈ ਸੀ ਤੁਹਾਨੂੰ? ਆਹੋ ਕਿੰਨੀ ਜ਼ਮੀਨ ਮਿਲੀ ਤੁਹਾਨੂੰ? ਸਾਨੂੰ ਮਿਲੇ ਸੀ ਕੋਈ 8 ਕਿੱਲੇ ਪੈ ਗਈ ਸਾਨੂੰ। 8 ਕਿੱਲੇ? ਹਾਂ ਇਹਦਾ ਮਤਲਬ ਵਾਹਵਾ ਕੱਟੀ ਗਈ ਤੁਹਾਡੀ। ਬਸ ਮਸਾਲਾ ਕਦਮ ਪੂਰੀਆਂ ਮਿਲੀਆਂ ਨੇ। ਪੂਰੀਆਂ ਆਈਆਂ ਨਹੀਂ ਮਗਰੋਂ ਨਹੀਂ ਆਈਆਂ। ਅੱਛਾ ਬਜ਼ੁਰਗੋ ਹੁਣ ਕਦੀ ਉਹ ਪਿੰਡ ਚੇਤਾ ਆਇਆ ਜਿੱਥੇ ਤੁਸੀਂ ਜੰਮੇ ਸੀ? ਚੇਤਾ ਤੇ ਆਉਂਦਾ ਪਰ ਕੀ ਕਰੀਏ ਉਹਨੂੰ ਚੇਤੇ ਨੂੰ। ਉਹਨੂੰ ਕਰਨਾ ਕੀ ਹੈ ਜਿੱਥੋਂ ਆ ਕੇ ਫਿਰ ਜਾਣਾ ਕੋਈ। ਦੁਬਾਰਾ ਕੋਈ ਗਿਆ ਨਹੀਂ ਤੁਹਾਡੇ ਵਿੱਚੋਂ ਪਿੰਡ? ਨਾ ਕੋਈ ਨਹੀਂ ਗਿਆ। ਉਹ ਜਿਹੜਾ ਟ੍ਰੇਨ ਦਾ ਹਾਦਸਾ ਸੀ ਹਾਂ ਕਦੀ ਸੁੱਤਿਆਂ ਪਿਆ ਜਾਂ ਉਂਝ ਬੈਠਿਆਂ ਯਾਦ ਆਇਆ? ਆਉਂਦਾ ਉਹ ਟਾਈਮ ਭੁੱਲਦਾ ਜਿੰਨਾ ਜ਼ਿੰਦਗੀ ਉਹ ਨਹੀਂ ਭੁੱਲਣਾ। ਹਾਂ ਉਹ ਜਦੋਂ ਖਿਆਲ ਆ ਜਾਏ ਨਾ ਹਾਂਜੀ ਦਿਲ ਕੰਬਦਾ। ਅੱਜ ਕੱਲ ਦੀ ਨਸਲ ਨੂੰ ਕੋਈ ਪੈਗਾਮ ਦੇਣਾ ਹੋਵੇ ਤੁਸੀਂ ਜਿਨ੍ਹਾਂ ਨੇ ਪਾਕਿਸਤਾਨ ਬਣਦਾ ਤਾਂ ਨਹੀਂ ਵੇਖਿਆ ਲੇਕਿਨ ਉਹ ਕਦਰ ਨਹੀਂ ਕਰਦੇ ਪਾਕਿਸਤਾਨ ਦੀ, ਕੋਈ ਪੈਗਾਮ ਦੇ ਦਿਓ। ਗਾਮ ਕੀ ਹੈ ਅਮਨ ਨਾਲ ਵਸਣਾ ਬਗਾਨਾ ਹੱਕ ਨਾ ਖਾਣੀ ਇਮਾਨਦਾਰੀ ਨਾਲ ਚੱਲਣਾ। ਵਾਹ ਹੈ ਸਹੀ ਗੱਲ ਹੈ। ਤੇ ਖੁਦਾ ਕਰਨੇ ਇੱਕ ਦੂਸਰੇ ਦੀ ਮੁਹੱਬਤ ਕਰਨਾ। ਬਿਲਕੁਲ ਸਹੀ। ਠੀਕ ਹੈ ਸਹੀ ਹੈ। ਹਾਂ ਨਮਾਜ਼ ਪੜ੍ਹਨ ਰੋਜ਼ੇ ਰੱਖਣ ਕਿਸੇ ਦਾ ਹੱਕ ਨਾ ਖਾਣ ਤੇ ਪਾਕਿਸਤਾਨ ਦੀ ਕਦਰ ਕਰਨਾ। ਪਾਕਿਸਤਾਨ ਦੀ ਕਦਰ ਕਰਨਾ ਵੀ ਸਾਨੂੰ ਕਿਸ ਤਰ੍ਹਾਂ ਮਿਲਿਆ ਹੈ। ਸਹੀ ਗੱਲ ਹੈ ਜੀ। ਬੜੀਆਂ ਕੁਰਬਾਨੀਆਂ ਦਿੱਤੀਆਂ। ਕਰੋੜਾਂ ਦੇ ਹਿਸਾਬ ਦੇ ਕੁਰਬਾਨੀਆਂ ਦਿੱਤੀਆਂ। ਇਸ ਤਰ੍ਹਾਂ ਹੀ ਹੈ ਜੀ ਇਸ ਤਰ੍ਹਾਂ ਹੀ। ਬੜੀ ਉਦੋਂ ਦੁਨੀਆ ਵੱਢੀ ਗਈ ਚਾਹੇ ਉਧਰੋਂ ਸੀ ਚਾਹੇ ਇਧਰੋਂ ਸੀ। ਕਈ ਪਿੰਡ ਤੋਪਾਂ ਨਾਲ ਅਡਾਏ ਨੇ।
ਉਧਰ ਮੁਸਲਮਾਨ ਇੱਧਰ ਵੀ ਬਥੇਰੇ ਵੱਡੇ ਇੱਥੇ ਖੂਨ ਦਾ ਇੱਕ ਦਰਿਆ ਚੱਲਿਆ ਸੀ ਇਸ ਵਕਤ ਇੱਥੇ ਸਾਡੇ ਨਾ ਗੁਆਂਢ ਦੇ ਕੋਲ। ਗੱਡੀ ਆਈ ਨਾ, ਜਦ ਗੱਡੀ ਦੇ ਵਿੱਚ ਅਸੀਂ ਆਏ ਹਾਂ, ਹਾਂਜੀ ਆ ਬਿਆਸਾ ਦਰਿਆ ਹੈ ਨਾ ਹਾਂਜੀ ਇੰਡੀਆ ਦੇ ਵਿੱਚ, ਉੱਥੇ ਕੰਪ ਲੱਗਾ ਹੋਇਆ ਸੀ ਇੱਕ, ਸਾਡੇ ਤੋਂ ਪਹਿਲੇ ਲੱਗਾ ਹੋਣਾ। ਅੱਛਾ। ਉਹ ਦਰਿਆ ਸੀ ਬੰਦ, ਇਹਨਾਂ ਫਿਰ ਬੰਨ ਤੋੜ ਕੇ ਉਹ ਜਿਹੜਾ ਕੰਪ ਲੱਗਾ ਸੀ ਬੰਨ ਤੋੜਿਆ, ਪਾਣੀ ਆਇਆ ਯਕ ਲਗਤਾ, ਓਏ ਹੋਏ ਉੱਥੇ ਇਸ ਤਰ੍ਹਾਂ ਲਾਸ਼ਾਂ ਪਈ ਵੀ ਜਿਵੇਂ ਲੱਕੜਾਂ ਟਾਲੇ ਚ ਹੁੰਦੀਆਂ ਨੇ। ਤੁਸੀਂ ਵੇਖੀਆਂ? ਹਾਂ, ਅੱਖਾਂ ਨਾਲ ਵੇਖੀਆਂ। ਓਏ ਹੋਏ ਹੋਏ। ਤੇ ਇੰਨੀ ਕੁ ਬਦਬੂ ਉੱਥੇ ਉੱਠੀ, ਤੋਬਾ ਦੁਨੀਆ ਨਾਲ ਖੀਰ ਹੋ ਗਈ ਉਸ ਵੇਲੇ, ਕਿਆਮਤ ਸੀ। ਕਿਆਮਤ ਤੇ ਵੀ ਵੱਧ ਸੀ ਉੱਥੇ। ਤਾਂ ਹੀ ਹੁਣ ਤੁਹਾਡਾ ਪਿੰਡ ਵੇਖਣ ਨੂੰ ਦਿਲ ਨਹੀਂ ਕਰਦਾ ਨਾ, ਉਹ ਰਾਹ ਜਿਹੜੇ ਨੇ ਤੁਸੀਂ ਭੁੱਲਦੇ ਨਹੀਂ। ਉਹ ਨਹੀਂ ਭੁੱਲਣਾ, ਪਿੰਡ ਵੇਖਣ ਨੂੰ ਕਾਹਦਾ ਦਿਲ ਕਰਦਾ ਹੁਣ। ਠੀਕ ਹੋ ਗਿਆ ਬਜ਼ੁਰਗੋ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਹਾਂਜੀ ਦੋਸਤੋ, ਅਸੀਂ ਇਸ ਟਾਈਮ ਇੱਕ ਹੋਰ ਗਵਾਹ ਦੇ ਕੋਲ, ਡਹਿਰ ਪਿੰਡ ਦੇ ਬਜ਼ੁਰਗਾਂ ਦੇ ਕੋਲ ਬੈਠੇ ਹਾਂ। ਇਹਨਾਂ ਦੀ ਕਹਾਣੀ ਸੁਣਦੇ ਹਾਂ ਕਿ ਉਹ ਜਦੋਂ ਹਮਲਾ ਹੋਇਆ ਤੇ ਕੀ ਕੁਝ ਹੋਇਆ ਇਹਨਾਂ ਦੇ ਖਾਨਦਾਨ ਦੇ ਨਾਲ, ਤੇ ਆਓ ਗੱਲਬਾਤ ਸਾਂਝੀ ਕਰਦੇ ਹਾਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਅਸਲਾਮ। ਕੀ ਹਾਲ ਚਾਲ ਹੈ? ਠੀਕ ਠਾਕ? ਅੱਲਾ ਦਾ ਬੜਾ ਅਹਿਸਾਨ। ਕੀ ਨਾਮ ਹੈ ਆਪਣਾ? ਮੇਰਾ ਨਾਮ ਜੀ ਨਸੀਰ ਅਹਿਮਦ ਹੈ। ਨਸੀਰ ਅਹਿਮਦ। ਤੇ ਤੁਹਾਡੇ ਵਾਲਦ ਸਾਹਿਬ ਦਾ? ਸਾਡੇ ਵਾਲਦ ਸਾਹਿਬ ਦਾ ਨਾਮ ਸੀ ਜਾਜ ਹੁਸੈਨ। ਮੇਰਾ ਤਾਇਆ ਬੜਾ ਸੀ, ਇੱਕ ਨੂਰ ਮੁਹੰਮਦ ਦਾ ਛੋਟਾ ਭਾਈ ਸੀ। ਸਹੀ ਹੋ ਗਿਆ। ਉਹਨਾਂ ਤੋਂ ਛੋਟਾ ਮੇਰੇ ਅੱਬਾ ਜੀ ਤੋਂ ਬੜਾ ਦਾ ਤਾਇਆ ਸੱਜਾਦ। ਸਜਾਦ। ਸਹੀ ਹੋ ਗਿਆ। ਤੇ ਸਾਡਾ ਛੋਟਾ ਚਾਚਾ ਰਹਿਮਤ ਅਲੀ ਸੀ। 4 ਭਾਈ ਸਨ। ਸ਼ਾਹ ਫੈਮਿਲੀ। ਸ਼ਾਹ ਫੈਮਿਲੀ ਜੀ ਅਸੀਂ ਹਿੰਦੁਸਤਾਨੀ। ਤੇ अच्छा। डहर के नज़दीक एक लालड़ू बड़ा स्टेशन भी था और थाना भी था, बहुत बड़ा गाँव सी। जी जी जी। ਤੇ ਉਹਨੂੰ ਬੌਲੀ 'ਚ ਕਹਿ ਦਿੰਦੇ ਅਸੀਂ। ਬੌਲੀ ਜਿਹੜੀ 52,000 ਬਿੱਗਾ ਜ਼ਮੀਨ ਜਿਹਦੀ ਹੁੰਦੀ ਸੀ, ਉੱਥੋਂ ਦੇ 4-6 ਨੰਬਰਦਾਰ 'ਚ ਬਲਕਿ। ਜੀ ਜੀ ਜੀ। ਅੱਛਾ, ਸਾਨੂੰ ਆਵਾਜ਼ਦਾਰ ਦੀ ਦੱਸੀ ਵੀ ਕਹਾਣੀ ਜਿਹੜੀ ਨਾ, ਉਹ ਮਾਸ਼ਾਅੱਲਾ ਸਾਡੇ ਬਿਲਕੁਲ ਯਾਦ ਹੈ। ਸਹੀ ਹੋ ਗਿਆ। ਬਾਹਰ ਕਿਤੇ ਗਲਤੀ ਵੀ ਹੋਈ ਜਾਂਦੀ ਸ਼ਾਇਦ। ਹਾਂਜੀ। ਤੇ ਸਾਨੂੰ ਇਬਤਦਾ ਬਲਕਿ ਅਪ੍ਰੈਲ ਵਿੱਚ ਹੀ ਲੋਕਾਂ ਨੂੰ ਉੱਥੇ ਨਾ ਕਈਆਂ ਬੰਦਿਆਂ ਨੂੰ ਹਾਂਜੀ ਇਸ ਬਾਤ ਦਾ ਪਤਾ ਲੱਗਦਾ ਸੀ ਕਿ ਅਸੀਂ ਪਾਕਿਸਤਾਨ ਬਣ ਗਿਆ ਔਰ ਸਾਡੇ ਜਾਣ ਦੀ ਉਮੀਦ ਇੱਥੋਂ ਸ਼ਾਇਦ। ਜੀ ਜੀ। ਬਲਕਿ ਕੁਛ ਅੱਛੇ ਜਿਹੜੇ ਸਮਝਦਾਰ ਲੋਕ ਸਨ ਜੀ, ਉਹਨਾਂ ਨੇ ਆਪਣਾ ਮਾਲ ਡੰਗਰ ਵੇਚ, ਦਾਣਾ ਫੱਕਾ ਵੇਚ, ਪੈਸਾ ਜਮ੍ਹਾਂ ਕਰ ਲਿਆ ਕਿ ਅਸਾਂ ਜਾਣਾ ਜੋ ਇੱਥੇ ਸਾਡੇ ਕਿਸ ਕੰਮ ਹੈ। ਕੁਛ ਲੋਕ ਜਿਹੜੇ ਵਿਚਾਰੇ ਜ਼ਿਮੀਂਦਾਰ ਤਬਕੇ ਦੇ, ਉਹਨਾਂ ਕਹਾ ਛੱਡੋ ਜੀ, ਸਾਡੇ ਬਾਪ ਦਾਦੇ ਇੱਥੇ ਖੱਪ ਗਏ, ਅਸਾਂ ਕਿੱਥੇ ਜਾਣਾ, ਸਾਡੀ ਜ਼ਮੀਨਾਂ ਕਿੱਥੇ ਜਾਣਗੀਆਂ। ਬਾਹਰੋਂ ਵਕਤ ਆਉਣਾ ਸੀ ਨਾ। ਹਾਂਜੀ। ਤੇ ਸਾਡੇ ਤੇ ਫਿਰ ਆਵਾਜ਼ਦਾਰ ਦੱਸਦੇ ਰਹੇ ਕਿ ਅਸੀਂ 10ਵੇਂ ਮਹੀਨੇ ਦੇ ਇਬਤਦਾ 'ਚ ਹੀ ਹਾਂਜੀ ਉੱਥੋਂ ਕਾਫਲੇ ਦੀ ਸ਼ਕਲ 'ਚ ਨਾ ਆਇਆ ਹੈ ਛਾਉਣੀ 'ਚ। ਅੱਛਾ। ਅੰਬਾਲੇ 'ਚ। ਸਹੀ। ਦੋਸਤ ਲੋਕ ਵੀ ਆਖਰ ਭਾਵੇਂ ਹਿੰਦੂ ਵੀ ਸਨ, ਮੁਸਲਮਾਨ ਵੀ ਦੋਸਤ ਵੀ ਲੋਕ ਹੁੰਦੇ ਸਨ, ਹਿੰਦੂ ਲੋਕ ਵੀ ਦੋਸਤਾਂ ਕਈਆਂ ਕੀਤੀ ਦੋਸਤੀ ਇਕੱਠੇ। ਉਹ ਮੁਹੱਬਤ ਤੇ ਹੈ ਸੀ ਨਾ, ਜਿਵੇਂ ਸਾਨੂੰ ਹੁਣ ਇੱਥੇ ਈਸਾਈ ਕੌਮ ਨਾਲ ਵੀ ਕੁਛ ਨਾ ਕੁਛ ਤਲਕ ਹੈ ਨਾ। ਹਾਂਜੀ ਹੈ ਇਸ ਤਰ੍ਹਾਂ ਹੀ ਕਰੀਦਾ ਥੋੜ੍ਹਾ ਬਹੁਤ, ਭਾਵੇਂ ਕੰਮ ਦੀ ਲਾਲਚ 'ਤੇ ਹੀ ਕਰੀਦਾ। ਠੀਕ ਹੋ ਗਿਆ। ਤੇ ਸਾਡੇ ਉਹ ਜਿਹੜੇ ਆਵਾਜ਼ਦਾਰ ਫਿਰ ਗੱਡੀ 'ਚ ਬਹਿ ਕੇ ਉੱਥੋਂ ਛਾਉਣੀ ਤੋਂ ਚੱਲੇ, ਤੇ ਉਹ ਨਾ ਅੰਮ੍ਰਿਤਸਰ ਤੋਂ ਪਿਛਲੇ ਪਾਸੇ ਬਾਹਰ ਸਟੇਸ਼ਨ 'ਤੇ ਨਹੀਂ ਸੀ ਗੱਡੀ ਖਿਲਾਰੀ, ਬਿਲਕੁਲ ਕਿਸੇ ਨਾ ਅੱਜ ਉਜਾੜ ਜੰਗਲ ਦੇ ਵਿੱਚ ਗੱਡੀ ਖਿਲਾਰ ਕੇ ਉੱਥੇ ਫਿਰ ਸਿੱਖਾਂ ਦਾ ਜੱਥਾ, ਤੇ ਦੱਸਦੇ ਸਨ ਵੀ ਚੋਖੇ ਜੀ ਨੇ ਕੋਈ 200-300 ਦੀ ਤਾਦਾਦ, ਅਸਲਾ ਉਹਨਾਂ ਦੇ ਕੋਲ, ਤਲਵਾਰ ਭਾਲਾ ਜ਼ਿਆਦਾ ਸੀ। ਸਾਡਾ ਉੱਥੇ ਫਿਰ ਇੱਕ ਤਾਇਆ ਮੇਰਾ ਸ਼ਹੀਦ ਹੋ ਗਿਆ, ਜਿਹੜਾ ਅੱਜ ਵੀ ਸਾਨੂੰ ਉਹ ਇਸ ਤਰ੍ਹਾਂ ਖਲੋ ਕੇ ਮੇਰੇ ਅੱਬਰੀ ਦੱਸੇ ਕਿ ਐਸਾ ਕਿਹਾ ਵੀ ਭਾ ਦੇਖਣਾ ਨਹੀਂ, ਬਾਹਰ ਅੰਦਰ ਰਹੋ। ਫਿਰ ਵੀ ਉਹ ਨਹੀਂ ਵਕਤ ਜ਼ੇਬ ਨਹੀਂ ਦਿੰਦਾ। ਉਹ ਸੀਨੇ 'ਚ ਗੋਲੀ ਵੱਜੀ। ਤੁਹਾਡੇ ਤਾਇਆ ਜੀ ਦੇ? ਤਾਇਆ ਜੀ ਉਸੇ ਸ਼ਹੀਦ ਹੋ ਗਏ। ਉਹ ਫਿਰ ਨਾ ਸਾਡੇ ਅੱਬਾ ਜੀ ਸਖਤ ਬੜੇ ਜਵਾਨ ਠੀਕ ਸਨ, ਤਕੜੇ। ਇਹਨਾਂ ਨੇ ਨਾ ਫਿਰ ਵੀ ਉਹ ਬਾਰੀਆਂ ਬੂਰੀਆਂ ਦਿਲੋਂ ਕੱਢ ਕੇ ਰੱਖੀਆਂ ਵੀ ਚਲੋ ਕਿਧਰੇ ਬਿਸਤਰਾ ਦੇ ਲਓ, ਕਿਉਂਕਿ ਉਹ ਤੇ ਆਪਣੀ ਜ਼ਿੰਮੇਵਾਰੀ ਸੀ। ਉਹਨਾਂ ਨੂੰ ਤੇ ਮਿਲ ਮਿਲਾਪ ਸੀ ਗੱਡੀ ਨਾਲ। ਸਾਡੇ ਹਿਸਾਬ ਵਿੱਚ ਉਹ ਗੱਲ ਆਉਂਦੀ ਕਿ ਗੱਡੀ ਨਾਲ ਮਿਲ ਮਿਲਾਪ ਸੀ ਸਾਰਾ ਸਿੱਖਾਂ ਦਾ, ਜਿਹਦੀ ਵਜ੍ਹਾ ਤੋਂ ਗੱਡੀ ਨਹੀਂ, ਤੇ ਗੱਡੀ ਕਦੇ ਸਟੇਸ਼ਨ ਬਗੈਰ ਖਲੋਤੀ ਹੈ। ਹਾਂਜੀ ਇਹ ਉਹ ਸਾਰਾ ਡਰਾਈਵਰ ਨਾਲ ਹਾਂ ਮਿਲ ਮਿਲਾਪ ਸੀ ਸਾਰਾ। ਉਹ ਖੈਰ ਅੱਲਾ ਨੇ ਸਬੱਬ ਲਾਇਆ, ਉੱਥੇ ਗੱਡੀ ਫਿਰ ਉਹ ਖਲੋ ਗਈ। ਉਹਨਾਂ ਨੇ ਫਿਰ ਆਪਣੀ ਮਰਜ਼ੀ ਦੇ ਕੁਛ ਥਾਂ 'ਤੇ ਉੱਥੇ ਪੂਰੇ ਅੱਧੇ ਡੱਬੇ ਸ਼ਹੀਦ ਕਰ ਦਿੱਤੇ। ਬਜ਼ੁਰਗਾਂ ਅਸੀਂ ਹੁਣ ਆਏ ਨਾ ਗੱਲ ਸੁਣ ਕੇ ਐਸੇ ਪਿੰਡ ਦੀ, ਉਹਨਾਂ ਨੇ ਦੱਸਿਆ ਕਿ ਕੁਛ ਚੰਦ ਬਚੇ ਸੀ। ਚੰਦ ਬੱਚੇ, ਤੇ ਜਿਹੜੇ ਬੱਚੇ ਫਿਰ ਉਹ ਲਾਸ਼ਾਂ ਨੂੰ ਦਫਨ ਕਰਨ ਥਾਂ ਨਹੀਂ ਲੱਭੇ। ਗੱਡੀ ਸੁਣਕ ਕੇ ਖੂਨੋ ਖੂਨ, ਜਿਹਦੇ ਵਿੱਚ ਮੇਰੀ ਬਾਲ ਲਾਲੇ ਅੱਲਾ ਜੰਨਤ ਨਸੀਬ ਕਰੇ, ਇੱਥੇ ਜ਼ਖਮ ਦਾ ਨਿਸ਼ਾਨ ਹੋਇਆ। ਅੱਛਾ, ਉਹਨਾਂ ਦੇ ਵੀ ਤਲਵਾਰ ਵੱਜੀ? ਤਲਵਾਰ ਵੱਜੀ।
ਮੇਰੀ ਕਮਸ਼ੀਲਾ ਅਜੇ ਵੀ ਜਿਉਂਦੀ ਆ, ਤਾਏ ਦੀ ਧੀ ਆ, ਉਹ ਕਮਾਲੀਏ ਰਹਿੰਦੇ ਨੇ ਹੁਣ। ਇੱਥੇ ਪੈਰ ਵੱਢਿਆ ਗਿਆ ਪੂਰਾ ਪੂਰਾ। ਮੇਰੀ ਚਾਚੀ ਸੀ ਹਿਲਦੀ ਬਾਲ ਦਾ, ਹਾਂਜੀ ਉਹ ਨਵੀਂ ਸ਼ਾਦੀ ਸੀ ਨਾ ਉਸ ਵਕਤ, ਤਕਰੀਬਨ 6 ਮਹੀਨੇ ਗੁਜ਼ਰੇ। ਨਵੀਂ ਦੁਲਹਨ ਦਾ ਹੁਣ ਸੀ ਜਾਣ ਨਹੀਂ ਸਾਰੇ ਆਖਰ ਬਰਸੀ ਬੁੱਢਿਆਂ ਤਾਂ ਜਵਾਨ, ਨਵੀਂ ਦੁਲਹਨ ਤੇ ਫਿਰ ਦਲਾ ਆਪਣੇ। ਹਾਂਜੀ ਤੇ ਉਹ ਸਿੱਖ ਨਾ ਦਿਲੋਂ ਆਪਣੇ ਹਿਸਾਬ ਵਿੱਚ ਵੀ ਆਇਆ ਸੀ ਬੀਬੀ ਖਿੱਚ ਲਈਏ। ਉਹ ਮੇਰੀ ਮਾਂ, ਮੇਰੇ ਤਾਏ, ਚਾਚੇ, ਫਿਰ ਸਾਰੇ ਜਿਹੜੇ ਵੀ ਸਨ ਇੱਕ ਦੂਸਰੇ ਦੇ ਉੱਤੇ ਡਿੱਗ ਕੇ ਵੀ ਇਹ ਤੇ ਨਹੀਂ ਅਸੀਂ ਹੋਣ ਦੇ ਨਾਲ ਭਾਵੇਂ ਹੋਰ ਵੀ ਸ਼ਹੀਦ ਹੋ ਜਾਈਏ। ਵਾਹ ਜੀ ਵਾਹ। ਤੇ ਅੱਲਾ ਦਾ ਕਦਮ ਸੀ ਉਹਨਾਂ ਤੇ, ਖੈਰ ਰੱਬ ਨੇ ਸਾਡੀ ਇੱਜ਼ਤ ਜਿਹੜੀ ਸੀ ਨਾ ਮਹਿਫੂਜ਼ ਰੱਖੀ। ਉਹ ਮਹਿਫੂਜ਼ ਰਹੀ। ਹੋ ਗੱਡੀ ਉਦੋਂ ਤੇ ਦੱਸ ਦੇਣਾ ਕਿ ਜਿਹੜੇ ਲੋਕ ਸਨ ਉਹ ਆਪਣੀਆਂ ਧੀਆਂ ਆਪ ਕਤਲ ਕਰ ਦਿੱਤੀਆਂ ਕਿ ਕਿਸੇ ਦੇ ਹੱਥ ਨਾ ਕਿਸੇ ਦੇ ਹੱਥ ਨਾ ਆਵੇ, ਤੇ ਕਈਆਂ ਨੇ ਲਿਜਾ ਕੇ ਖੂਹ ਦੇਖ ਕੇ ਉਹਦੇ ਵਿੱਚ ਛਾਲਾਂ ਮਰਵਾ ਦਿੱਤੀਆਂ ਕਿ ਜ਼ਿੰਦਾ ਲਾਸ਼ ਇੱਥੇ ਹੀ ਪਈ ਰਵੇ ਸਾਡੇ ਨਜ਼ਰਾਂ ਦੇ ਸਾਹਮਣੇ, ਕਿਸੇ ਗੈਰ ਮਸਲਕ ਦੇ ਹੱਥ ਵਿੱਚ ਇਹਨਾਂ ਦੀ ਬਾਜ਼ੂ ਨਾ ਹੋਵੇ। ਸਹੀ ਗੱਲ ਹੈ ਬਜ਼ੁਰਗੋ। ਅਸੀਂ ਇਹ ਇੰਟਰਵਿਊ ਕਰਦੇ ਆ, ਕਈ ਉਹ ਮਾਈਆਂ ਨੇ ਜਿਹੜੀਆਂ 73 ਸਾਲ ਹੋ ਗਏ ਉੱਥੇ ਉਹਨਾਂ ਦੇ ਘਰਾਂ 'ਚ ਵਸੀਆਂ ਨੇ, ਅਜੇ ਵੀ ਬਸ ਉਹ ਵਿਕੀਆਂ ਵੀ ਨੇ। ਉਸ ਤੋਂ ਬਾਅਦ ਕੋਈ ਅੱਲਾ ਦਾ ਬੰਦਾ, ਨੇਕ ਬੰਦਾ ਜਿਹਨੇ ਉਹਨਾਂ ਨੂੰ ਪਨਾਹ ਦਿੱਤੀ, ਉਹਨਾਂ ਨਾਲ ਵਿਆਹ ਕੀਤਾ ਉਹਨਾਂ ਦਾ। ਚਲੋ ਹੁਣ ਮਜ਼ਹਬ ਚੇਂਜ ਹੋ ਗਿਆ, ਲੇਕਿਨ ਉਹਨਾਂ ਵਾਸਤੇ ਤਾਂ ਕਿਆਮਤ ਸੀ ਨਾ, ਕਿਆਮਤ ਸੀ। ਸਾਰੀ ਉਮਰ ਸਿੱਖ ਬਣ ਕੇ ਰਹੀਆਂ, ਕੋਈ ਮੁਸਲਮਾਨ ਬਣ ਕੇ ਰਹੀਆਂ ਇੱਧਰ। ਅਜੇ ਵੀ ਬਾਈ ਜੀ, ਉਹ ਮੇਰਾ ਖਿਆਲ ਹੈ ਬੇਟਾ ਤੁਸੀਂ ਸਾਡੇ ਬੱਚੇ ਹੋ, ਅਜੇ ਵੀ ਐਸਾ ਲੱਗਦਾ ਹੈ ਕਿ ਜਿਵੇਂ ਜਦੋਂ ਬਾਤ ਪੂਰੀ, ਜਦੋਂ ਉਹ ਲੋਕ 2-4 ਇਕੱਠੇ ਹੋ ਜਾਣ, ਉਹ ਕਹਾਣੀ ਛੇੜਨ, ਸਾਨੂੰ ਐਸਾ ਲੱਗਦਾ ਵੀ 47 ਦਾ ਇਨਕਲਾਬ ਜੈਸਾ ਕਿ ਬਿਲਕੁਲ ਰੀਲ ਗੁਜ਼ਰ ਰਹੀ ਹੈ ਉਹਨਾਂ ਦੀ ਨਜ਼ਰਾਂ ਨਾਲ। ਇਸ ਤਰ੍ਹਾਂ ਹੀ ਅਸੀਂ ਸੁਣਨ ਵਾਲੇ ਹਾਂ। ਮੈਂ ਤਾਏ ਦੀ ਸ਼ਕਲ ਨਹੀਂ ਦੇਖੀ, ਹੁਣ ਮੈਂ ਝੂਠ ਬੋਲਦਾ, ਤਾਏ ਦੀ ਸ਼ਕਲ ਨਹੀਂ ਦੇਖੀ, ਪ੍ਰਦੇਸ਼ ਪਾਕਿਸਤਾਨੀ ਮੇਰੀ, ਪਰ ਮੈਨੂੰ ਉਹ ਕਹਾਣੀ ਜਿਹੜੀ ਆ ਨਾ ਇਸ ਤਰ੍ਹਾਂ ਨਜ਼ਰ ਆਉਂਦੀ ਵੀ ਸਾਡੇ ਪਿੰਡ ਵਿੱਚ ਕਿਲ੍ਹਾ ਹੁੰਦਾ ਸੀ, ਇੱਕ ਡਹਿਰ ਦੇ ਵਿੱਚ ਬੁਰਜ ਸਨ ਜੀ 4, ਉਹਨੂੰ ਕਿਸੇ ਵਕਤ ਵਿੱਚ ਕਿਲ੍ਹੇ ਤਸਲੀਮ ਕੀਤਾ ਗਿਆ ਸੀ। ਡਹਿਰ ਅਮਲੀ ਕਿਲ੍ਹਾ ਸੀ ਕਿਸੇ ਰਾਜੇ ਦਾ। ਸਹੀ ਤੇ ਉਹ ਵਕਤ ਤੇ ਗੁਜ਼ਰ ਗਿਆ। ਤੇ ਚਲੋ ਇੱਧਰ ਫਿਰ ਆ ਕੇ ਉਹ ਗੱਡੀ ਜਿਸ ਵਕਤ ਸਾਡੀ ਉਸ ਹਿਸਾਬ ਦੀ ਸ਼ਹੀਦ ਹੋ ਗਈ ਨਾ, ਮੇਰਾ ਖਿਆਲ ਆ ਵੀ 5 ਵਜੇ ਆਦਮੀ 3 ਹਿੱਸੇ ਸ਼ਹੀਦ ਹੋ ਗਏ, 2 ਹਿੱਸੇ ਤਕਰੀਬਨ ਦੱਸਣ ਦੇ ਮੁਤਾਬਕ। ਔਰ ਸਾਡੇ ਆਪਣੇ ਡੱਬੇ ਦੀ ਇਸ ਕੈਫੀਅਤ ਨਾਲ ਨਜ਼ਰ ਆਉਂਦਾ ਕਿ 2 ਹਿੱਸੇ ਆਦਮੀ ਬਚ ਗਿਆ, 3 ਹਿੱਸੇ ਜਿਵੇਂ ਨਾ ਸ਼ਹੀਦ ਹੋ ਗਏ। ਉਹ ਗੱਡੀ ਉਹਨਾਂ ਨੇ ਉੱਥੇ ਖਾਲੀ ਕਰ ਲਈ। ਫਿਰ ਅੰਗਰੇਜ਼ ਨਾਲ ਫੌਜ ਆ ਗਈ। ਫੌਜ ਨੇ ਫਿਰ ਲੋਕਾਂ ਨੂੰ ਕੋਈ ਹੌਸਲਾ ਅਫਜ਼ਾਈ ਕੀਤੀ ਵੀ ਚਲੋ ਜੀ ਥੱਲੇ ਉਤਰੋ, ਹੇਠਾਂ ਉਤਰ ਗਏ। ਫਿਰ ਉਹ ਬਾਅਦ ਜਾ ਕੇ ਗੱਡੀ ਧੋ ਕੇ ਫਿਰ ਲਿਆਂਦੀ ਦੁਬਾਰੇ। ਉਹ ਜਿਵੇਂ ਹੁਣ ਕਹਿੰਦੇ ਨੇ ਵੀ ਅੱਗ ਦਾ ਡਰਿਆ ਟਟਾਣੇ ਕੋਲੋਂ ਵੀ ਫਿਰ ਉਹ ਘਬਰਾਉਂਦਾ। ਉਹ ਬੰਦੇ ਫਿਰ ਸਵਾਰ ਨਾ ਹੋਣ, ਖਾ ਲਓ ਫਿਰ ਮੁਸਲਮਾਨ ਜਿਹੜੇ ਫੌਜੀ ਉਹਨਾਂ ਨੇ ਕਹਿੰਦੇ ਕੋਈ ਨਹੀਂ, ਇਸ ਨੂੰ ਤੁਹਾਡੇ ਨਾਲ ਗੱਡੀ ਉੱਥੋਂ ਚਲੋ ਅੱਲਾ ਕਰਿਓ ਚੱਲ ਪਈ। ਜਿਹੜੇ ਵੀ ਬੱਚੇ ਖੁਚੇ ਜੀ ਥੇ, ਫਿਰ ਬਾਰਿਸ਼ਾਂ ਉਸ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ। ਲਾਸ਼ਾਂ ਫਿਰ ਕਈ ਤੇ ਤਰੀਆਂ ਨੇ, ਬਕੌਲ ਬਾਬਿਆਂ ਦੇ ਦੱਸਣ ਦੇ ਵੀ ਲਾਸ਼ਾਂ ਤਰ ਗਈਆਂ, ਕਈਆਂ ਨੇ ਮਿੱਟੀ ਪਾ ਲਈ, ਕਈਆਂ ਨੂੰ ਨਹੀਂ ਨਸੀਬ ਹੋਈ। ਉੱਥੇ ਸੁਣਿਆ ਕਿ 6-7 ਦਿਨ ਫਿਰ ਕੈਂਪ ਵੀ ਲਾਈ ਰੱਖਿਆ, ਖਾਣਾ ਖੁਣਾ ਤੇ ਪਹੁੰਚਾਇਆ, ਪਰ ਉਹ ਬੇਸਵਾਦੇ ਕੰਮ ਹੈ, ਜਿਨ੍ਹਾਂ ਦੇ ਜੀ ਮਰ ਜਾਣ ਖਾਣੇ ਦੇ ਅੱਗੇ ਨਹੀਂ ਲੰਘਦੇ। ਉੱਥੋਂ ਅੱਲਾ ਕੀਤਾ, ਖੈਰ ਇਹਨਾਂ ਨੇ ਫਿਰ ਉਹ ਗੱਡੀ ਦੁਬਾਰੇ ਆਈ, ਅਟਾਰੀ ਆ ਕੇ ਫਿਰ ਇਹਨਾਂ ਨੂੰ ਕੁਝ ਹੌਸਲਾ ਹੋ ਗਿਆ ਤੇ ਅਸੀਂ ਹੁਣ ਪਾਕਿਸਤਾਨ ਦੀ ਹਦੂਦ ਵਿੱਚ ਹਾਂ। ਠੀਕ ਹੋ ਗਿਆ। ਪਾਕਿਸਤਾਨ ਦੀ ਹਦੂਦ ਵਿੱਚ ਆ ਕੇ ਫਿਰ ਅੰਬਾਲੇ ਇੱਥੇ ਲਾਹੌਰ ਦੇ ਵਿੱਚ ਫਿਰ ਉਹਨਾਂ ਨੇ ਨੂਰੀ ਵੀ ਲੋਕਾਂ ਨੇ ਮਾਰੇ ਨੇ ਬਾਹਰ ਵਾਲੇ। ਇੱਥੇ ਆ ਕੇ ਫਿਰ ਕੈਂਪ 'ਚ ਬੈਠੇ ਰਹੇ ਕਾਫੀ ਦਿਨਾਂ। ਤੇ ਚਲੋ ਰਾਸ਼ਨ ਰੂਸ਼ਨ ਦੇਣ ਦੇ ਰਹੇ। ਹੁਕੂਮਤ ਦਾ ਨਿਜ਼ਾਮ ਫਿਰ ਐਸੇ ਹੀ ਸੀ, ਕੁਛ ਲੋਕ ਉਦੋਂ ਵੀ ਧੱਸਬ ਕਰਦੇ ਸਨ ਤੇ ਅਜੇ ਵੀ ਹੈ ਤੇ ਰਹੇਗਾ। ਇਹ ਤੇ ਗਾਲਬਨ ਕਿਆਮਤ ਦੀਆਂ ਕੰਧਾਂ ਤੱਕ, ਕਿਉਂਕਿ ਧੱਸਬ ਦੀ ਬਾਜ਼ੀ ਤੇ ਤਕਰੀਬਨ ਬਾਬੇ ਆਦਮ ਤੋਂ ਲੈ ਕੇ ਸ਼ੁਰੂ ਹੋ ਗਈ ਨਾ। ਭਾਈ ਨੇ ਭਾਈ ਨੂੰ ਕਤਲ ਕੀਤਾ, ਦੋਵੇਂ ਕੰਮ ਚੱਲ ਗਏ। ਬਹਰਹਾਲ ਇੱਥੇ ਆ ਕੇ ਫਿਰ ਸਾਡੇ ਬਜ਼ੁਰਗ ਜਿਹੜੇ ਸਨ ਨਾ ਜੀ, ਇੱਕ ਸਭ ਤੋਂ ਪਹਿਲੀ ਗੱਡੀ ਸਾਡੇ ਬਾਬਾ ਅਜਦਾਦ ਕੱਲਿਆਂ ਦੀ ਤੇ ਨਾ ਜਿਹੜੀ ਵੀ ਗੱਡੀ 'ਚ ਲੋਕ ਥੇ, ਸਭ ਤੋਂ ਪਹਿਲੀ ਗੱਡੀ ਪਾਕਿਸਤਾਨ 'ਚ ਸਾਡੀ ਆਈ ਸੀ। ਉਹੀ ਸਭ ਤੋਂ ਪਹਿਲੇ ਸ਼ਹੀਦ। ਉਸ ਤੋਂ ਬਾਅਦ ਤੇ ਫਿਰ ਲੋਕ ਕਾਫਲਿਆਂ ਦੀ ਸ਼ਕਲ 'ਚ ਬਲਕਿ ਆਏ ਆ। ਇਸ ਤਰ੍ਹਾਂ ਕਹਿ ਲਾ ਕਿ ਮਾਰਚ ਤੱਕ ਲੋਕ ਆਉਂਦੇ ਰਹਿੰਦੇ, ਅਪ੍ਰੈਲ ਤੱਕ। ਉੱਥੇ ਜਿਹੜੇ ਮੁਕੀਮ ਹੋ ਗਏ, ਛੌਂਜੀਆਂ 'ਚ ਵੜ ਗਏ, ਉੱਧਰ ਵੀ ਹਿੰਦੁਸਤਾਨ ਉਹਨਾਂ ਨੂੰ ਫਿਰ ਤਹਫਜ਼ ਮਿਲ ਗਿਆ ਸਰਕਾਰੀ ਤੌਰ 'ਤੇ, ਕਿਉਂਕਿ ਇੱਧਰ ਵੀ ਜਿਹੜੇ ਸਿੱਖ ਫਸੇ ਸੀ ਇਹਨਾਂ ਨੂੰ ਤਹਫਜ਼ ਪਾਕਿਸਤਾਨ ਨੇ ਦਿੱਤਾ। ਤੇ ਚਲੋ ਅੱਲਾਹ ਤਾਲਾ ਦਾ ਉਹ ਕਰਮ ਸੀ। ਇਹ ਅੱਛੇ ਫਿਰ ਟਿਕੇ ਰਹੇ ਨੇ। ਕੋਈ ਨਾਮ ਨਹੀਂ ਲਿਆ, ਇੱਕ ਸਰਕਾਰੀ ਜਗ੍ਹਾ ਸੀ ਕੋਈ, ਉੱਥੋਂ ਫਿਰ ਇਹਨਾਂ ਲੋਕਾਂ ਨੂੰ ਸਾਡਾ ਇੱਥੇ ਨਾ ਇੱਕ ਪੁਰਾਣੇ ਵਕਤ 'ਚ ਜਦੋਂ ਪਾਕਿਸਤਾਨ ਨਹੀਂ ਸੀ ਬਣਿਆ, ਹਿੰਦੁਸਤਾਨ ਕੋਈ ਲਾਲ ਨਹੀਂ ਸੀ, ਸਾਡੇ ਪਿੰਡ ਦਾ ਇੱਕ ਬਜ਼ੁਰਗ ਇੱਥੇ ਪਿੰਡੀ ਪੱਟੀਆਂ ਰਹਿ ਕੇ ਗਿਆ ਕੋਈ 5-4 ਸਾਲ।
ਇਸ ਇਲਾਕੇ ਨੂੰ ਉਹ ਜਾਣਦਾ ਸੀ ਸਾਰੇ ਨੂੰ। ਇਹ ਤੇ ਤੁਹਾਡੇ ਵੀ ਜ਼ਿਹਨ 'ਚ ਗੱਲ ਅਜੇ ਵੀ ਹੈ ਔਰ ਹੋਵੇਗੀ ਕਿ ਜਦੋਂ ਪਾਕਿਸਤਾਨ ਸਾਰਾ ਈਰਾਨ ਤੋਂ ਲੈ ਕੇ ਬੰਗਾਲ ਤੱਕ ਸਾਰਾ ਇੱਕੋ ਹੀ ਸੀ ਨਾ, ਉਦੋਂ ਲੋਕ ਇਕੱਠੇ ਆ ਜਾ ਰਹੇ ਸਨ। ਇਹ ਬਲਕਿ ਇੱਕ ਕਾਜ਼ੀ ਕੋਲ ਪਿੰਡ ਹੈ ਇੱਥੇ ਕਰਕੇ ਕਲਾਸਕਿਆਂ ਦੇ ਅਗਲੇ ਪਾਸੇ, ਉੱਥੋਂ ਇੱਕ ਟੋਬਾ ਜਿਹਨੂੰ ਖੂਹ ਟੁੱਬਣ ਵਾਸਤੇ ਇੱਧਰੋਂ ਲੈ ਕੇ ਗਏ ਤੇ ਉਹ ਜਾ ਕੇ ਖੂਹ ਖਾ ਲਿਆ। ਉਹ ਬਾਬਾ ਸਾਡਾ ਵਾਕਫ ਸੀ ਇਸ ਇਲਾਕੇ ਨੂੰ। ਉਹ ਸਾਡੇ ਬਜ਼ੁਰਗਾਂ ਨੂੰ ਲੈ ਕੇ ਇੱਥੇ ਕਿਲੇਦਾਰ ਸਿੰਘ ਤੇ ਕੋਟ ਦਾਸ ਨਾਲ ਬਣਾ ਪਿੰਡ, ਉੱਥੇ ਅਸੀਂ ਟਿਕ ਗਏ। ਉੱਥੇ ਅਸੀਂ ਵਾਵਾ ਕੋ 20-22 ਸਾਲ ਰਹੇ। ਫਿਰ ਤੋਂ ਅੱਜ ਹੋਰ ਕੱਲ੍ਹ ਹੋਰ, ਜਿਵੇਂ ਕਹਿੰਦੇ ਨੇ ਵੀ ਜਿਵੇਂ ਬਾਪ ਵੀ ਮਰੇ ਦਫਨ ਕਰਕੇ ਉਹਨੂੰ ਵੀ ਖੀਰ ਤੇ ਰੋਟੀ ਖਾਣੀ ਹੁੰਦੀ ਹੈ। ਇਹ ਤਾਂ ਸਿੱਧੀ ਜਿਹੀ ਗੱਲ ਹੈ। ਉਹ ਫਿਰ ਪਿਛਲੀਆਂ ਗੱਲਾਂ ਭੁੱਲਦੀਆਂ ਚਲੀਆਂ ਗਈਆਂ ਰਫਤਾ ਰਫਤਾ। ਤੇ ਚਲੋ ਅੱਲਾ ਕੀਤਾ ਹੁਣ ਆਬਾਦ ਤੇ ਹੈ ਆ, ਪਾਕਿਸਤਾਨੀ ਲਿਹਾਜ਼ ਨਾਲ ਤਾਂ ਅਸੀਂ ਠੀਕ ਆਬਾਦ ਹਾਂ ਸਾਰੇ ਲੋਕ ਹੀ। ਬਜ਼ੁਰਗ ਤੁਹਾਡੇ ਯਾਦ ਕਰਦੇ ਰਹੇ ਨੇ ਆਪਣੇ ਪਿੰਡ ਨੂੰ? ਬਜ਼ੁਰਗ ਯਾਦ ਕਰਦੇ ਦੋ, ਇੱਕ ਮੇਰਾ ਤਾਇਆ ਸੀ ਹਬੀਬ ਸਾਹਿਬ ਦਾ ਨਾਮ ਸੀ, ਤੇ ਇੱਕ ਮੇਰਾ ਚਾਚਾ ਰਹਿਮਤ ਅਲੀ। ਇਹਨਾਂ 2-3 ਦਫਾ ਹਾਰ ਵੀ ਕੀਤਾ ਵੀ ਯਾਰ ਚਲੋ ਇੱਕ ਦਫਾ ਮਿਲ ਕੇ ਆਈਏ। ਹਿੰਦੁਸਤਾਨ ਆਪਣਾ ਕੋਈ ਜ਼ਾਤੀ ਆਦਮੀ ਤੇ ਹੈ ਨਹੀਂ, ਬਿਲਾਦਰਾਨਾ ਵੀ ਜਿਹੜੇ ਜਾਈਏ। ਤੇ ਉਹ ਫਿਰ ਜਦੋਂ ਉਹ ਨਾ ਗਏ ਫਿਰ ਸਾਡੇ ਕੋਲ ਤੇ ਅੱਗੇ ਹੁਣ ਤੈਨੂੰ ਕਹਿ ਦਈਏ ਵੀ ਵਸਾਇਲ ਤੇ ਚਲੋ ਹੁੰਦੇ ਹੀ ਨੇ, ਤੇ ਉਹ ਫਿਰ ਦਿਲ ਨਹੀਂ ਨਾ ਮੰਨਦਾ। ਹੁਣ ਇੱਥੇ ਭਾਵੇਂ ਅਸੀਂ 4 ਘੜੀਆਂ ਬਵੀਏ, ਮੁਹੱਬਤ ਹੈ, ਮੁਸਲਮਾਨਾਂ ਟਾਈਮ ਹੈ, ਇੱਕ ਦੂਸਰੇ ਦਾ ਖਾਣ ਪੀਣ ਸਾਡਾ ਸਾਂਝਾ ਹੈ। ਕੀ ਖਿਆਲ ਹੈ? ਤੇ ਉੱਥੇ ਫਿਰ ਸਾਂਝ ਤੇ ਕਿਸੇ ਨਾਲ ਥਾ ਨਹੀਂ। ਤੇ ਅਸੀਂ ਮੁੰਡੇ ਤੇ ਫਿਰ ਅੱਗੋਂ ਹੌਲੀ ਹੌਲੀ ਵੀ ਚਲੋ ਛੱਡੋ ਜੀ ਕੀ ਆ, ਹੁਣ ਅਜੇ ਵੀ ਕਦੀ ਯਾਦ ਆਉਂਦਾ ਵੀ ਯਾਰ ਅਸੀਂ ਆਪਣਾ, ਕਿਉਂਕਿ ਰਕਬੇ ਚੌਖੇ ਸਨ ਸਾਡੇ। ਹੁਣ 2 ਖਾਨਦਾਨ ਦੇ ਜੀ, ਚਾਚੇ ਤਾਇਆਂ ਦੇ ਸਾਡੇ ਅੱਗੇ ਜੀ, ਇੱਕ ਖਾਨਦਾਨ ਦੂਸਰਾ ਸਾਡਾ ਇੱਕ ਹੈ, ਤੇ ਜਿਹਦੇ ਵਿੱਚ 80 ਕਿੱਲੇ ਜ਼ਮੀਨ ਸੀ ਇਹਨਾਂ ਕੋਲ। ਹੁਣ ਬਹਾਰਾ ਕਿਧਰੇ ਅੰਬ ਕੋਲੇ ਕਿਧਰੇ ਛੱਡ ਕੇ ਚਲੇ ਤਾਂ ਜੈਸ ਨੇ ਹੈ ਨਾ, ਜਿਵੇਂ ਇੱਕ ਮਾਂ ਦੇ ਕੁੱਛੜ ਵਿੱਚੋਂ ਕੋਈ ਬੱਚਾ ਖੋ ਕੇ ਲੈ ਜਾਏ। ਹੈਂ, ਜਿਨ੍ਹਾਂ ਨੇ ਛੱਡਿਆ ਪਤਾ ਤਾਂ ਉਹਨਾਂ ਨੂੰ ਪਤਾ ਤੇ ਉਹਨਾਂ ਨੂੰ। ਜਦੋਂ ਤੁਹਾਨੂੰ ਯਾਦ ਹੈ ਕਿ ਮੇਰਾ ਖਿਆਲ ਹੈ ਬਿੱਲੀ ਦਾ ਬੱਚਾ ਵੀ ਪਕੜੀ ਤੇ ਉਹ ਵੀ ਨੌਂਦਰਾਂ ਦੇ ਜ਼ਰੂਰ ਮਾਰਦੀ ਹੈ, ਪਰ ਉਹ ਬੇਬਸ ਔਰ ਬੇਸਹਾਰਾ। ਇਹਨਾਂ ਦੇ ਕੋਲੋਂ ਲਾਠੀਆਂ ਤੱਕ ਵੀ ਛਾਉਣੀ 'ਚ ਖੋਸੀਆਂ ਗਈਆਂ ਵੀ ਇਹ ਕਿਸੇ ਦਾ ਮੁਕਾਬਲਾ ਨਾ ਕਰ। ਹੁਣ ਕੋਈ ਸੁਨੇਹਾ ਦੇਣਾ ਹੋਵੇ ਆਪਣੇ ਬਜ਼ੁਰਗਾਂ ਦੇ ਪਿੰਡ ਵਾਲਿਆਂ ਨੂੰ? ਪਿੰਡ ਵਾਲਿਆਂ ਜਦੋਂ ਕਿ ਸਾਡੇ ਜਿਹੜੇ ਬਜ਼ੁਰਗ ਦੱਸਦੇ ਸੀ ਨਾ ਸਿਆਣੇ ਲੋਕ, ਉਹ ਤੇ ਫੌਤ ਹੋ ਚੁੱਕੇ ਦੇਰ ਦੇ, ਉਹਨਾਂ ਦੀ ਨਸਲ ਤੇ ਚੱਲਦੀ ਹੋਏਗੀ, ਤੇ ਨਸਲ ਦੇ ਵਿੱਚੋਂ ਸਾਡੀ ਫਿਰ ਵਾਕਫੀਅਤ ਨਾ ਹੋਈ, ਕਿਉਂਕਿ ਨਾ ਖਾਤੋ ਪੱਤਰ ਕੋਈ ਗਿਆ। ਉਹ ਭਾਵੇਂ ਹਿੰਦੂ ਲੋਕ ਹੀ ਨੇ ਉੱਥੇ, ਹੁਣ ਹਿੰਦੂ ਹੀ ਨੇ ਸਾਰੇ, ਮੁਸਲਮਾਨਾਂ ਸਾਡਾ ਕੋਈ ਆਦਮੀ ਨਹੀਂ ਸੀ ਉੱਧਰ। ਅਸੀਂ ਹੁਣ ਐਵੇਂ ਕਹਿ ਦਈਏ ਜੀ ਸਾਡਾ ਕੋਈ ਆਦਮੀ ਹੈ ਉੱਧਰ, ਸਾਡਾ ਮੁਸਲਮਾਨਾਂ ਕੋਈ ਆਦਮੀ ਸਾਡੇ ਪਿੰਡ 'ਚ ਕੋਈ ਨਹੀਂ ਤਾ। ਠੀਕ ਹੋ ਗਿਆ, ਲਾਮੇ ਕਿਧਰੇ ਕੋ ਹੋਵੇ ਵੀ ਤੇ ਕੋਈ ਸ਼ਨਾਖਤ ਨਹੀਂ। ਠੀਕ ਹੋ ਗਿਆ ਜੀ। ਤੇ ਅੱਲਾਹ ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।